ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਲਈ ਸਾਡਾ ਸਹਿਯੋਗ ਦਿੱਤਾ ਹੈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਲਿਨਵੁੱਡ ਵਾਸ਼ਿੰਗਟਨ, ਹਰਜੀਤ ਸਿੰਘ, ਸੁਰਿੰਦਰ ਕੌਰ ਔਜਲਾ ਡੇਲ ਸਿਟੀ, ਜੀਐਨ ਟਾਇਰਾਂ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ, ਕਾਲ ਕਰ ਸਕਦੇ ਹੋ। ਨਿੰਮਾ ਸਹੋਤਾ 209 277 0113 ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਕਰਦੇ ਹਾਂ। ਹਰ ਇੱਕ ਦੀ ਨਜ਼ਰ ਉਸੇ ਚੀਜ਼ ਦੇ ਉੱਤੇ ਸੀ। ਕੱਲ੍ਹ ਤਕਰੀਬਨ ਸਾਰਿਆਂ ਨੇ ਹੀ ਇਸ ਦਾ ਲਾਈਵ ਅੱਖੀਂ ਡਿੱਠਾ ਹਾਲ ਦੇਖਿਆ ਸੁਣਿਆ ਜਿਹੜਾ ਹੈਗਾ ਆ। ਕਿਸਾਨ ਅੰਦੋਲਨ ਦੇ ਵਿੱਚ ਜਿਹੜੀ ਇਹ ਪਰੇਡ ਹੋਣੀ ਸੀ, ਪਰੇਡ ਲਾਲ ਕਿਲੇ ਤੱਕ ਵੀ ਪਹੁੰਚ ਗਈ। ਹਾਂਜੀ ਦੇਖੋ, ਇਹ ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਪਰੇਡ ਲਾਲ ਕਿਲੇ ਤੱਕ ਪਹੁੰਚ ਗਈ। ਯਾਨੀ ਕਿਸਾਨਾਂ ਦਾ ਟਰੈਕਟਰ ਹੈ ਜਿਹੜਾ ਉਹ ਰੂਟ ਤੋਂ ਥੋੜਾ ਜਿਹਾ ਲੰਬੇ ਚੱਲ ਗਿਆ। ਮਤਲਬ ਕਿ ਲਾਲ ਕਿਲੇ ਵੱਲ ਵਹੀਰਾਂ ਖਤ ਲਈਆਂ ਗਈਆਂ, ਉੱਥੇ ਝੰਡੇ ਚਲਾਏ ਗਏ। ਝੰਡਾ ਕੋਈ ਇੱਕ ਨਹੀਂ, ਕੇਸਰੀ ਝੰਡੇ ਦਾ ਕੁਛ ਜ਼ਿਆਦਾ ਇਸ਼ੂ ਆ। ਔਰ ਮੈਂ ਸਮਝਦਾ ਆ ਕਿ ਸਾਰਾ ਕੁਛ ਇਸੇ ਹੀ ਈਵੈਂਟ ਦੇ ਥੱਲੇ, ਇਸੇ ਹੀ ਘਟਨਾ ਦੇ ਥੱਲੇ, ਇਸੇ ਹੀ ਐਪੀਸੋਡ ਦੇ ਥੱਲੇ ਦਾ। ਓਕੇ, ਦੂਸਰੇ ਜਿਹੜੇ ਲੱਖਾਂ ਕਿਸਾਨ ਪੀਸਫੁਲ ਮਾਰਚ ਕਰਦੇ ਰਹੇ, ਜਿਨ੍ਹਾਂ ਨੇ ਫੁੱਲ ਤੱਕ ਨਹੀਂ ਤੋੜਿਆ, ਜਿਨ੍ਹਾਂ ਨੇ ਕਿਸੇ ਨੂੰ ਵੱਟਾ ਤੱਕ ਨਹੀਂ ਮਾਰਿਆ, ਕੋਈ ਨੁਕਸਾਨ ਨਹੀਂ ਕੀਤਾ ਕਿਸੇ ਕਿਸਮ ਦਾ, ਉਹਨਾਂ ਦੀ ਕੋਈ ਖਬਰ ਦਿਖਾਈ ਹੋਈ। ਮਤਲਬ ਕਿ ਜੋ ਚਾਹੁੰਦੇ ਸੀ ਕਿ ਉਹੀ ਹੋ ਗਿਆ। ਕਿਵੇਂ ਹੋਇਆ, ਕਾਤੋਂ ਹੋਇਆ, ਕਿਹਨੇ ਕੀਤਾ, ਉਹ ਸਭ ਦੇ ਸਾਹਮਣੇ ਆ। ਖੈਰ, ਸਵੇਰ ਜਦੋਂ ਚੜ੍ਹਦੀ ਸਵੇਰ ਹੀ ਇੱਥੇ ਜਿਹੜੇ ਦੂਰ ਦਰਾਜ ਬੈਠੇ ਸੀਗੇ ਲੋਕ, ਉਹ ਵੀ ਨਿਗਾਹ ਲਾ ਕੇ ਬੈਠੇ ਸਨ ਕਿ ਕੀ ਹੋਣ ਜਾ ਰਿਹਾ। ਪਰ ਹਾਲੇ ਕਹਿ ਲਓ ਕਿ ਸੂਰਜ ਜਿਹੜਾ ਚੜ੍ਹਦਾ ਹੀ ਪਿਆ ਸੀਗਾ। ਤਾਂ ਠੀਕ ਉਸੇ ਵੇਲੇ, ਕਿਉਂਕਿ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ, ਜਿਨ੍ਹਾਂ ਦਾ ਪ੍ਰੋਗਰਾਮ ਹਮੇਸ਼ਾ ਹੀ ਲਹਿਦਾ ਰਿਹਾ, ਤੇ ਕਮਾਲ ਦੀ ਗੱਲ ਹੈ ਕਿ ਜਿਨ੍ਹਾਂ ਦਾ ਪੱਖ ਵੀ ਕੁਛ ਅਜੀਬੋ ਗਰੀਬ ਜਿਹਾ ਹੈ ਕਿ ਪ੍ਰੋਗਰਾਮ ਸਾਡਾ ਅੱਡ ਹੋਊਗਾ, ਵੈਸੇ ਸਾਡਾ ਇੱਕ ਆ। ਮਤਲਬ ਕਿ ਉਹਨਾਂ ਦਾ ਸਿਧਾਂਤ ਵੀ ਕੁਛ ਇਸ ਕਿਸਮ ਦਾ ਹੈ। ਕਿਉਂਕਿ ਪਰਸੋਂ ਜੋ ਵਾਪਰਿਆ ਸੀਗਾ ਸਭ ਨੂੰ ਪਤਾ ਹੀ ਆ। ਸਟੇਜ ਤੇ ਕਿਸ ਤਰ੍ਹਾਂ ਕੁਛ ਨੌਜਵਾਨ ਚੜੇ, ਕਾਬਜ਼ ਹੋਏ, ਤਕਰੀਰਾਂ ਹੋਈਆਂ, ਦੀਪ ਸਿੱਧੂ ਵੀ ਪਹੁੰਚ ਗਿਆ ਅੱਧੀ ਰਾਤ, ਲੱਖਾ ਸਿਧਾਣਾ ਵੀ ਪਹੁੰਚ ਗਿਆ। ਉਸ ਤੋਂ ਬਾਅਦ ਫਿਰ ਤੈਅ ਹੋ ਗਿਆ ਕਿ ਇੱਧਰੋਂ ਨੌਜਵਾਨ ਜਿਹੜੇ ਆ ਉਹ ਜਾਊਗੇ, ਮਤਲਬ ਕਿ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਉਹਦੇ ਨਾਲ। ਤਾਂ ਇਹਨਾਂ ਨੇ 8 ਵਜੇ ਹੀ ਜਿਹੜਾ ਪਹਿਲਾ ਪੜਾਅ ਸੀਗਾ ਬੈਰੀਕੇਡ ਵਾਲਾ, ਉਹ ਤੋੜ ਦਿੱਤਾ ਸਿੰਘੂ ਬਾਰਡਰ ਵੱਲੋਂ ਜੀ। ਤਾਂ ਇੱਥੋਂ ਜਿਹੜੀ ਅਗਾਂਹ ਸੜਕ ਵੜਦੀ ਆ, ਉਹ ਜਿੱਦਾਂ ਕਹਿ ਲਓ ਕਿ ਕਰਨਾਲ ਬਾਈਪਾਸ ਪੈਂਦਾ, NH1 ਸ਼ਾਇਦ ਉਹਨੂੰ ਕਹਿ ਦਿੰਦੇ ਨੇ, ਜਿਹੜਾ ਅੱਗੇ ਆਊਟਰ ਰਿੰਗ ਰੋਡ ਨੂੰ ਚੱਲ ਜਾਂਦਾ। ਇਹਨਾਂ ਨੇ ਐਲਾਨ ਕੀਤਾ ਸੀਗਾ ਕਿ ਜੋ ਪਹਿਲਾਂ ਐਲਾਨੀਆ ਪ੍ਰੋਗਰਾਮ ਸੀਗਾ ਆਊਟਰ ਰਿੰਗ ਰੋਡ ਦਾ, ਅਸੀਂ ਉੱਧਰ ਨੂੰ ਜਾਣਾ ਹੈ। ਮਤਲਬ ਕਿ ਸਰਵਨ ਸਿੰਘ ਪੰਧੇਰ ਹੋਰਾਂ ਨੇ ਆਖਿਆ ਹੋਇਆ ਸੀਗਾ। ਪਰ ਉੱਥੇ ਅਗਾਂਹ ਇੱਕ ਮੋੜ ਸੀਗਾ, ਜਿਹੜਾ ਕਿ ਇੱਕ ਪਾਸੇ ਸੰਜੇ ਗਾਂਧੀ ਟਰਾਂਸਪੋਰਟ ਨਗਰ ਹੈ ਜਿਹੜਾ ਉੱਧਰ ਨੂੰ ਵੜ ਜਾਂਦਾ, ਦੂਸਰਾ ਜਿਹੜਾ ਕਸ਼ਮੀਰੀ ਗੇਟ ਨੂੰ ਨਿਕਲ ਜਾਂਦਾ, ਮਤਲਬ ਕਿਸੇ ਦਾ ਆਊਟਰ ਰਿੰਗ ਰੋਡ ਦਾ। ਤਾਂ ਜਿਹੜਾ ਨਾਰਮਲ ਰੂਟ ਦਿੱਤਾ ਹੋਇਆ ਸੀਗਾ ਉਹ ਸੱਜੇ ਪਾਸੇ ਮੁੜਨ ਵਾਲਾ ਸੀਗਾ, ਪਰ ਸਿੱਧੇ ਇਹ ਗਏ ਚਲੇ। ਔਰ ਉੱਥੋਂ ਆਊਟਰ ਰਿੰਗ ਰੋਡ ਤੋਂ ਜਦੋਂ ਇਹਨਾਂ ਨੇ ITO ਵੱਲ ਨੂੰ ਕੀਤਾ ਮੁੱਖ, ਤੇ ਉਹ ਤੋਂ ਪਹਿਲਾਂ ਜਿਹੜਾ ਉੱਧਰੋਂ ਗਾਜ਼ੀਪੁਰ ਵੱਲੋਂ ਤੁਰਿਆ ਸੀਗਾ ਇੱਕ ਬਹੁਤ ਵੱਡਾ ਹਜੂਮ, ਉਹ ਵੀ ਪਹੁੰਚ ਗਿਆ ਸੀਗਾ। ਇਹ ਦੇਖਣ ਵਾਲੀ ਚੀਜ਼ ਆ ਕਿ ਉਹ ਸ਼ਾਇਦ ਉਹ ਤੋਂ ਵੀ ਪਹਿਲਾਂ ਪਹੁੰਚ ਗਏ ਸੀਗੇ, ਕਿਉਂਕਿ ਉਹਨਾਂ ਨੇ ਵੀ ਸਵਖਤੇ ਹੀ ਬੈਰੀਕੇਡਿੰਗ ਜਿਹੜੀ ਆ ਤੋੜ ਦਿੱਤੀ ਸੀ। ਤਾਂ ਜਿਹੜੇ ਦੂਸਰੇ ਕਹਿ ਲਓ ਕਿ ਟਿਕਰੀ ਵਾਲੀ ਸਾਈਡ ਤੋਂ, ਉਹਨਾਂ ਦੀ ਵੀ ਇੱਕ ਹਲਕੀ ਜਿਹੀ ਝੜਪ ਹੋਈ ਆ ਨੰਗਲੋਈ ਦੇ ਵਿੱਚ। ਤਾਂ ਦੂਸਰੇ ਪਾਸੇ ਸਿੰਘੂ ਜਿਹੜਾ ਸੰਯੁਕਤ ਕਿਸਾਨ ਮੋਰਚਾ ਜਾਂ ਸ਼ਾਹਜਹਾਂਪੁਰ ਵਾਲਾ ਜਿਹੜਾ ਇੱਕ ਮੋਰਚਾ ਕਹਿ ਲਓ, ਉੱਥੇ ਤਾਦਾਦ ਭਾਵੇਂ ਥੋੜ੍ਹੀ ਹੈ, ਤਾਂ ਉਹਨਾਂ ਦੇ ਰੂਟ ਜਿਹੜੇ ਸੀਗੇ, ਉਹਨਾਂ ਨੇ ਤੈਅ ਰੂਟ ਤੇ ਹੀ ਆਪਣੀ ਜਿਹੜੀ ਪਰੇਡ ਆ ਉਹ ਕੀਤੀ। ਪਰ ਇਹ ਜਿਹੜੇ ਦੋ ਬਾਰਡਰਾਂ ਦੇ ਅਧੀਨ ਸੀਗੇ, ਇਹ ਅੱਗੇ ਵਧੇ, ਜਿਹਦੇ ਕਰਕੇ ਇੱਕ ਤਾਂ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਉੱਥੇ ਮੁਕਰਬਾ ਚੌਂਕ ਹੈ ਜਿਹੜਾ, ਉੱਥੇ ਬਹੁਤ ਵੱਡੀ ਝੜਪ ਹੋਈ। ਫਿਰ ਗਾਂ
ਮੁਬਾਰਕਾ ਚੌਂਕ ਤੋਂ ਅੱਗੇ ਆ ਕੇ ਆਨੰਦ ਵਿਹਾਰ ਹੈ, ਉੱਥੇ ਹੋਇਆ। ਫਰੀਦਾਬਾਦ ਲਾਠੀ ਚਾਰਜ ਹੋ ਗਿਆ। ਗਾਜ਼ੀਪੁਰ ਦੀ ਝੜਪ ਮੈਂ ਤੁਹਾਨੂੰ ਦੱਸ ਹੀ ਦਿੱਤੀ ਆ। ਪਰ ਕਰਦੇ ਕਰਾਉਂਦਿਆਂ ITO ਦੇ ਵਿੱਚ ਲਾ ਲਓ ਕਿ 12-1 ਵਜੇ ਜਿਵੇਂ ਜਮਾਵੜਾ ਹੋਇਆ, ਉੱਥੇ ਬਹੁਤ ਜ਼ਬਰਦਸਤ ਝੜਪ ਹੋਈ। ITO ਮਤਲਬ ਇਨਕਮ ਟੈਕਸ ਆਫਿਸ ਹੈ ਜਿਹੜਾ, ਜੀ 4 ਰਸਤੇ ਪੈਂਦੇ ਆ ਤੇ ਬੜਾ ਕਹਿ ਲਓ ਕਿ ਕਰੂਸ਼ਲ ਜਿਹਾ ਏਰੀਆ ਆ ਜਾਂਦਾ ਹੈ। ਤਾਂ ਉੱਥੋਂ ਮੇਰੇ ਖਿਆਲ ਦੇ ਨਾਲ 4.5 ਕਿਲੋਮੀਟਰ ਲਾਲ ਕਿਲ੍ਹਾ ਸੀਗਾ। ਤਾਂ ਆਪ ਮੁਹਾਰੇ ਜਿਹੜੀ ਪੀਚ ਸੀਗੀ। ਹੁਣ ਤੁਸੀਂ ਦੇਖੋ ਕਿ ਸਰਵਣ ਸਿੰਘ ਪੰਧੇਰ ਹੋਰਾਂ ਨੇ ਵੀ ਪ੍ਰੋਗਰਾਮ ਦਿੱਤਾ ਸੀ ਆਊਟਰ ਰਿੰਗ ਰੋਡ ਦਾ, ਉਹਨਾਂ ਨੇ ਦੂਜੀਆਂ ਜਥੇਬੰਦੀਆਂ ਤੋਂ ਲਹਿਦਾ ਪ੍ਰੋਗਰਾਮ ਦਿੱਤਾ ਤੇ ਉੱਥੇ ਫਿਰ ਭੀੜ ਨੇ ਆਪਣਾ ਪ੍ਰੋਗਰਾਮ ਆਪ ਹੀ ਤੈਅ ਕਰ ਲਿਆ ਕਿ ਅਸੀਂ ਲਾਲ ਕਿਲ੍ਹੇ ਤੇ ਜਾਣਾ। ਤਾਂ ਲਾਲ ਕਿਲ੍ਹੇ ਤੇ ਜਾ ਕੇ ਫਿਰ ਜੋ ਹੋਇਆ ਸਭ ਨੂੰ ਪਤਾ ਹੈ। ਉਸ ਤੋਂ ਬਾਅਦ ਫਿਰ ਹਫੜਾ ਤਫੜੀ ਮਚ ਗਈ, ਫਿਰ ਤੇ ਸਭ ਨੂੰ ਪਤਾ ਹੀ ਹੈ ਕਿ ਜੋ ਹੋਇਆ। ਸੋ ਇਸ ਤਰ੍ਹਾਂ ਕਰਦੇ ਕਰਾਉਂਦਿਆਂ ਫਿਰ ਜਿਹੜਾ ਇਹ ਹਾਲ ਹੋਇਆ, ਆਲਮ ਹੋਇਆ, ਉਹਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਨੂੰ ਜਿਵੇਂ ਖਬਰਾਂ ਪਹੁੰਚੀਆਂ, ਕਿਉਂਕਿ ਕੁਛ ਝੜਪਾਂ ਜਿਹੜੀਆਂ ਉਹ ਸ਼ਾਮ ਤੱਕ ਵੀ ਚੱਲਦੀਆਂ ਰਹੀਆਂ, ਖਬਰਾਂ ਆ ਰਹੀਆਂ ਸੀਗੀਆਂ। ਵੈਸੇ ਤੇ ਦੁਪਹਿਰ ਤੱਕ ਸਭ ਕੁਛ ਮਾਮਲਾ ਇੱਕ ਵਾਰ ਠੰਡਾ ਪੈ ਗਿਆ ਸੀ, ਪਰ ਸ਼ਾਮ ਤੱਕ ਕਿਉਂਕਿ ਜਿੱਥੇ ਵੀ ਹੈਗੇ ਸੀਗੇ ਖਦੇੜਨ ਲਈ ਪੁਲਿਸ ਜਿਹੜੀ ਆ ਉਹ ਇਕੱਠੀ ਹੋ ਰਹੀ ਸੀਗੀ। ਜਿਵੇਂ ਲਾਲ ਕਿਲ੍ਹੇ ਦੇ ਵਿੱਚੋਂ ਕੱਢਿਆ ਗਿਆ, ਲਾਲ ਕਿਲ੍ਹੇ ਦੀ ਫੁਟੇਜ ਜਿਹੜੀ ਇੱਕ ਤਾਂ ਹੋ ਰਹੀ ਆ ਨਾ ਝੰਡਾ ਚੜਾਉਣ ਵਾਲੀ ਵਾਇਰਲ, ਇੱਕ ਹੋਰ ਫੁਟੇਜ ਆ ਜਿੱਥੇ ਪੁਲਿਸ ਦੇ ਮੁਲਾਜ਼ਮ ਜਿਹੜੇ ਆ ਉਹ 20 ਫੁੱਟ ਥੱਲੇ ਮਤਲਬ ਕਿ ਛਾਲ ਮਾਰਦੇ ਪਏ ਆ। ਉਸੇ ਤਰ੍ਹਾਂ ਉਹ ਬਹੁਤ ਜ਼ਿਆਦਾ ਫੋਟੋ ਵਾਇਰਲ ਹੋ ਰਹੀ ਹੈ, ਕਿਉਂਕਿ ਦੀਪ ਸਿੱਧੂ ਵਾਰ-ਵਾਰ ਕਹਿ ਰਿਹਾ ਕਿ ਅਸੀਂ ਹਿੰਸਾ ਨਹੀਂ ਕੀਤੀ। ਤਾਂ ਉਹ ਕਾਊਂਟਰ ਕਰ ਰਹੇ ਆ ਕਿ ਆਹ ਕੀ ਆ ਕਿ ਕੁੱਟ-ਕੁੱਟ ਕੇ ਤੁਸੀਂ ਪੁਲਿਸ ਵਾਲੇ ਥੱਲੇ ਸੁੱਟ ਰਹੇ ਹੋ, ਟਰੈਕਟਰ ਘੁਮਾ ਕੇ। ਉਹ ਕਿਉਂਕਿ ਦੇਖੋ ਉਹਨਾਂ ਕੋਲ ਵਿਜ਼ੂਅਲ ਜਿਹੜੇ ਆਏ ਆ ਉਹ ਕੱਟ ਕੇ ਵਿਜ਼ੂਅਲ ਚਮਕਾ ਕੇ ਵਿਜ਼ੂਅਲ ਦਿਖਾ ਰਹੇ ਆ। ਹੁਣ ਕੇਸਰੀ ਝੰਡਾ, ਹੁਣ ਦੂਸਰਾ ਝੰਡਾ ਤੇ ਦੱਸਿਆ ਹੀ ਨਹੀਂ ਜਾ ਰਿਹਾ ਕਿ ਉੱਥੇ ਕਿਸਾਨ ਮਜ਼ਦੂਰ ਏਕਤਾ ਵਾਲਾ ਵੀ ਲੱਗਿਆ, ਉੱਥੇ ਕਾਮਰੇਡਾਂ ਦਾ ਵੀ ਇੱਕ ਝੰਡਾ ਹੇਠਲੇ ਪੱਧਰ ਤੇ ਸੀਗਾ। ਤਾਂ ਉਹ ਜਿਹੜਾ ਮਤਲਬ ਕਿ ਦਿਖਾਉਂਦੇ ਨੇ ਚਿੰਨ੍ਹਾਤਮਕ ਤੌਰ ਤੇ ਕਹਿ ਲਓ ਕਿ ਜੋ ਉਹ ਚਾਹੁੰਦੇ ਸੀ ਸਭ ਕੁਛ ਮਨ ਮਾਫਕ ਹੋ ਗਿਆ ਉਹਨਾਂ ਦੇ। ਮਤਲਬ ਕਿ ਦੇਖੋ ਪੁਲਿਸ ਨੇ ਚਲਾਕੀ ਕੀਤੀ ਇਸ ਮਾਮਲੇ ਦੇ ਵਿੱਚ। ਹਰਿੰਦਰ ਸਿੰਘ ਲੱਖੋਵਾਲ, ਮੈਂ ਇੱਕ ਚੈਨਲ ਤੇ ਸੁਣ ਰਿਹਾ ਸੀਗਾ, ਉਹਨਾਂ ਨੂੰ ਕਹਿੰਦੇ ਕਿ ਦੇਖੋ ਪੁਲਿਸ ਦੀ ਚਾਲ ਦੇ ਵਿੱਚ ਫਸ ਗਏ ਸਾਡੇ ਕੁਛ ਬੰਦੇ। ਮਤਲਬ ਕਿ ਹਾਲਾਂਕਿ ਉਹ ਦੂਜੇ ਜਿਹੜੇ ਹੈਗੇ ਸੀ ਕਿਸਾਨ ਜਥੇਬੰਦੀ ਵਾਲੇ, ਉਹਨਾਂ ਦਾ ਵੀ ਕਹਿ ਰਹੇ ਸੀਗੇ। ਤਾਂ ਉਹ ਕਹਿੰਦੇ ਸੀਗੇ ਕਿ ਅਸੀਂ ਵੀ ਉਸੇ ਮੋੜ ਤੇ ਗਏ ਜਿਹਦੇ ਮੋੜ ਦਾ ਮੈਂ ਤੁਹਾਨੂੰ ਜ਼ਿਕਰ ਕੀਤਾ। ਤਾਂ ਉੱਥੇ ਕਹਿੰਦੇ ਕਿ ਸਾਨੂੰ ਵੀ ਕਿਹਾ ਗਿਆ ਕਿ ਸੱਜੇ ਪਾਸੇ ਮੁੜਨ ਦੀ ਥਾਂ ਤੇ ਸਿੱਧੇ ਜਾਓ। ਤੇ ਅਸੀਂ ਵੀ ਇੱਕ ਵਾਰੀ ਸੋਚਿਆ, ਕਿਉਂਕਿ ਉੱਥੇ 15-20 ਨੌਜਵਾਨ ਵੀ ਖਿਲਾਰੇ ਸੀ ਪੁਲਿਸ ਨੇ। ਇੱਦਾਂ ਲੱਗਦਾ ਸੀ, ਕਹਿੰਦਾ ਕਿ ਪੁਲਿਸ ਜਾਣ ਬੁੱਝ ਕੇ ਬੜਾ ਲਾਈਟਲੀ ਲੈ ਕੇ ਇਹ ਚਾਹੁੰਦੀ ਸੀ ਕਿ ਅੰਦਰ ਆ ਜਾਣ ਦਿੱਲੀ ਦੇ ਵਿੱਚ, ਤੇ ਫਿਰ ਇੱਕ ਥਾਂ ਤੇ ਉਹਨਾਂ ਨੂੰ ਰੋਕਿਆ ਜਾਵੇ, ਉਹ ਹਿੰਸਕ ਹੋਣ, ਤੇ ਫਿਰ ਜਿਹੜੀ ਕਾਰਵਾਈ ਆ ਸ਼ੁਰੂ ਕੀਤੀ ਜਾਵੇ। ਇਹ ਹਰਿੰਦਰ ਸਿੰਘ ਲੱਖੋਵਾਲ ਨੇ ਗੱਲ ਕਹੀ ਆ ਕਿ ਉੱਥੇ ਰਸਤਾ ਜਿਹੜਾ ਇਸ ਤਰ੍ਹਾਂ ਦਾ ਬਣਾਇਆ ਗਿਆ ਸੀਗਾ ਕਿ ਰੂਟ 2 ਸੀਗੇ, ਪਰ ਉਹ ਜਾਣ ਬੁੱਝ ਕੇ ਕਹਿ ਰਹੇ ਸੀਗੇ ਕਿ ਤੁਸੀਂ ਜਾ ਸਕਦੇ, ਇੱਧਰ ਨੂੰ ਜਾਓ, ਤੇ ਅਸੀਂ ਨਹੀਂ ਗਏ। ਕਹਿੰਦੇ ਕਿ ਸਾਡੇ ਪਿੱਛੇ ਜਿਹੜੀ ਗੱਡੀ ਆਉਂਦੀ ਸੀ ਸਾਡੇ ਹੀ ਕਾਫਲੇ ਦੀ, ਉਹ ਉੱਧਰ ਨੂੰ ਮੇਰੀ ਪਰਸਨਲ ਗੱਡੀ ਜਿਹੜੀ ਉਹ ਮੁੜ ਗਈ। ਅਸੀਂ ਬਾਅਦ ਦੇ ਵਿੱਚ ਟੈਲੀਫੋਨ ਕੀਤਾ ਕਿ ਤੁਸੀਂ ਕਿੱਧਰੋਂ, ਉਹ ਕਹਿੰਦੇ ਜੀ ਅਸੀਂ ਤਾਂ ਸਿੱਧੇ ਲੰਘ ਗਏ। ਅਸੀਂ ਆਖਿਆ ਕਿ ਵਾਪਸ ਮੁੜੋ। ਤਾਂ ਇਹ ਵੀ ਕਿਤੇ ਨਾ ਕਿਤੇ ਦੇਖੋ ਇਹ ਪੁਲਿਸ ਦੀ ਜਿਹੜੀ ਚਾਲ ਆ ਉਹ ਬੜੀ ਸਮਝਣ ਵਾਲੀ ਹੈ ਇਸ ਮਾਮਲੇ ਦੇ ਵਿੱਚ। ਨੰਬਰ 1 ਕਿ ਕਿਸ ਤਰ੍ਹਾਂ ਇੱਕ ਅਲਟਰਨੇਟਿਵ ਰੂਟ ਤੇ ਸਹਿਮਤੀ ਦਿੱਤੀ ਗਈ, ਉਹ ਦਫਾੜ ਪਾਉਣ ਵਾਲੀ ਯੋਜਨਾ ਸੀਗੀ। ਫਿਰ ਤੁਸੀਂ ਜੇ ਦੇਖੋਗੇ ਤਾਂ ਬੜੀ ਜਿੱਦਾਂ ਕਹਿ ਲਓ ਨਾ ਕਿ ਬੜੀ ਨਾਕਾਫੀ ਜੀ ਬੈਰੀਕੇਡਿੰਗ ਕੀਤੀ ਹੋਈ ਸੀਗੀ ਬਾਹਰੀ ਇਲਾਕਿਆਂ ਦੇ ਵਿੱਚ। ਮਤਲਬ ਕਿ ਬੜੀ ਆਰਾਮਦਾਇਕਤਾ ਦੇ ਨਾਲ ਇਹ ਜਿਹੜੇ ਪ੍ਰੋਟੈਸਟਰ ਸੀਗੇ ਅੱਗੇ ਆਏ ਆ ਦਿੱਲੀ ਦੇ ਵਿੱਚ। ਔਰ ਦਿੱਲੀ ਪੁਲਿਸ ਦੀ ਖਾਸੀਅਤ ਇਹ ਆ, ਜਿਹੜੇ ਲੋਕਾਂ ਨੇ ਉੱਥੇ ਕੰਮ ਕੀਤਾ ਖਾਸ ਤੌਰ ਤੇ ਜਰਨਲਿਜ਼ਮ ਦੇ ਵਿੱਚ, ਉਹ ਦੱਸਦੇ ਆ ਕਿ ਇਹ ਜਿਹੜੀ ਦਿੱਲੀ ਪੁਲਿਸ ਹੈ ਪੰਜਾਬ ਨਾਲੋਂ ਵੀ ਭੈੜੀ ਆ। ਇਹ ਖਾਸ ਤੌਰ ਤੇ ਇਹੋ ਜਿਹੇ ਪ੍ਰੋਟੈਸਟ ਜਿਹੜੇ ਆ ਉਹ ਇਸੇ ਤਰ੍ਹਾਂ ਹੀ ਨਜਿੱਠਦੀ ਆ। ਮਤਲਬ ਕਿ ਪਹਿਲਾਂ ਪਿੱਛੇ ਹਟਦੀ ਆ, ਫਿਰ ਯਕਦਮ ਜਿੱਦਾਂ ਕਹਿ ਲਓ ਕਿ ਘੇਰਾ ਪਾ ਕੇ ਬਹੁਤ ਬੁਰੀ ਤਰ੍ਹਾਂ ਉਹਨੂੰ ਰੌਂਦ ਦਿੰਦੀ ਆ, ਜਿੱਦਾਂ ਆਪਾਂ ਸ਼ਹੀਨ ਬਾਗ ਵਾਲਾ ਵੀ ਦੇਖਿਆ ਜਾ। ਤਾਂ ਉਹ ਮਸਲਾ ਜਿਹੜਾ ਚਲੋ ਅੱਗੇ ਜਾ ਕੇ ਆਪਾਂ ਨਿਖੇੜ ਲੈਂਦੇ ਹਾਂ ਕਿ ਜਿਵੇਂ ਹੀ ਉਹ ਮੱਧ ਵਿੱਚ ਆ ਗਿਆ, ਦਿੱਲੀ ਦੇ ਅੱਧ ਦੇ ਵਿੱਚ ਆ ਗਏ, ਤਾਂ ਫਿਰ ਇਹਨਾਂ ਨੇ ਸਕੰਜਾ ਕੱਸਣਾ ਸ਼ੁਰੂ ਕਰ ਦਿੱਤਾ। ਤੇ ਜੋ ਹੋਇਆ ਸਭ ਦੇ ਸਾਹਮਣੇ ਆ। ਇੱਕ ਜਿੱਦਾਂ ਕਹਿ ਲਓ ਕਿ ਐਸਾ ਅਫੜਾ ਤਫੜੀ ਵਾਲਾ ਮਾਹੌਲ ਬਣ ਗਿਆ ਕਿ ਜਿਹੜਾ ਮੀਡੀਆ ਸੀਗਾ, ਕੌਮੀ ਮੀਡੀਆ ਜਿਹੜਾ ਖਿਝਿਆ ਪਿਆ ਸੀਗਾ, ਗੋਦੀ ਮੀਡੀਆ ਖਾਸ ਤੌਰ ਤੇ, ਜਿਹਨੂੰ ਕੁਛ ਲੱਭ ਨਹੀਂ ਸੀ ਰਿਹਾ, ਉਹ ਹਿੰਸਾ ਦੀਆਂ ਜਿਹੜੀਆਂ ਫੁਟੇਜ ਸੀਗੀਆਂ ਵਾਰ-ਵਾਰ ਟੈਲੀਕਾਸਟ ਕਰ ਰਿਹਾ ਸੀਗਾ। ਟਰੈਕਟਰ ਜਿਹੜੇ ਮਤਲਬ ਕਿ ਘੁਮਾਏ ਗਏ ਪੁਲਿਸ ਵਾਲਿਆਂ ਤੇ, ਚੜਾਉਣ ਦੇ ਯਤਨ ਕੀਤੇ ਗਏ, ਫਲਾਂ ਉਹ ਸਾਰੀਆਂ ਗੱਲਾਂ ਤੋੜ ਮਰੋੜ ਕੇ ਜਾਂ ਕਹਿ ਲਓ ਕਿ
ਲਿਸਟਾਂ ਪੁਸ਼ਕਾ ਕੇ ਪੇਸ਼ ਕਰ ਰਹੇ ਸੀਗੇ। ਹਾਲਾਂਕਿ ਜੋ ਪੁਲਿਸ ਕਰ ਰਹੀ ਸੀ ਉਹਦਾ ਕਿਤੇ ਵੀ ਜ਼ਿਕਰ ਨਹੀਂ ਸੀਗਾ ਕਿ ਪੁਲਿਸ ਨੇ ਕਿਸ ਤਰੀਕੇ ਦੀ ਬੈਰੀਕੇਡਿੰਗ ਕੀਤੀ। ਭਾਈ ਤੁਸੀਂ ਕਿਉਂ ਨਹੀਂ ਸਵਾਲ ਉਹਨਾਂ ਤੇ ਖੜੇ ਕੀਤੇ ਕਿ ਜਦੋਂ ਇਹਨਾਂ ਦਾ ਰੂਟ ਹੀ ਹੈ ਨਹੀਂ ਸੀ ਇੱਧਰ ਨੂੰ, ਤੁਸੀਂ ਆਉਣ ਕਿਵੇਂ ਦਿੱਤਾ, ਤੁਹਾਡੇ ਪ੍ਰਬੰਧ ਕੀ ਹੈ? ਕਿਉਂਕਿ ਤੁਹਾਨੂੰ ਤਾਂ ਬਹੁਤ ਲੰਮੇ ਸਮੇਂ ਤੋਂ ਪਤਾ ਸੀਗਾ। ਲਾਲ ਕਿਲੇ ਵਰਗੀ ਜਗ੍ਹਾ ਤੇ ਕਿਉਂ ਆ ਗਏ, ਕਿਵੇਂ ਆ ਗਏ, ਸਮਝ ਤੋਂ ਪਰੇ ਦੀ ਗੱਲ ਆ। ਬਹੁਤ ਸਾਰੇ ਲੋਕ ਸਵਾਲ ਕਰਦੇ ਪਏ, ਸੋਸ਼ਲ ਮੀਡੀਆ ਤੇ ਦੇਖੋਗੇ ਤਾਂ ਦੀਪ ਸਿੱਧੂ ਦਾ ਬਹੁਤ ਵੱਡਾ ਵਿਰੋਧ ਹੋ ਰਿਹਾ ਜੀ ਇਸ ਟਾਈਮ ਪੰਜਾਬ ਦੇ ਵਿੱਚ ਵੀ ਬਹੁਤ ਵੱਡਾ ਵਿਰੋਧ ਹੋ ਰਿਹਾ ਕਿ ਤੁਸੀਂ ਉਹ ਕਰ ਦਿੱਤਾ ਜੋ ਉਹ ਚਾਹੁੰਦੇ ਸੀਗੇ, ਕਿ ਬਹੁਤ ਆਸਾਨੀ ਦੇ ਨਾਲ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜੋੜ ਦਿੱਤਾ ਗਿਆ, ਖਾਲਿਸਤਾਨੀ ਰੰਗਤ ਦੇ ਦਿੱਤੀ ਗਈ। ਕਿਉਂਕਿ ਦੀਪ ਸਿੱਧੂ ਨੂੰ ਇੱਕ ਮੇਨ ਸਟ੍ਰੀਮ ਚੈਨਲ ਨੇ ਲਾਈਵ ਲੈ ਕੇ ਪੁੱਛਿਆ ਕਿ ਹਾਂ ਤੁਸੀਂ SFJ ਦਾ ਕਿਤੇ ਉਹ ਜਿਹੜਾ ਟਾਰਗੇਟ ਸੀਗਾ, ਜੋ ਉਹਨਾਂ ਦਾ ਟੀਚਾ ਸੀ, ਉਹ ਤੇ ਨਹੀਂ ਪੂਰਾ ਕਰਨ ਆਏ, ਜੋ ਉਹਨਾਂ ਦਾ ਪ੍ਰੋਪੇਗੈਂਡਾ ਸੀ ਉਹਨੂੰ ਤਾਂ ਨਹੀਂ ਫੋਲੋ ਕੀਤਾ। ਤਾਂ ਇਹੋ ਜਿਹੀਆਂ ਗੱਲਾਂ, ਇਹੋ ਜਿਹਾ ਨੈਰੇਟਿਵ ਜਦੋਂ ਨਿਕਲਿਆ ਤਾਂ ਹੁਣ ਤੁਸੀਂ ਦੀਪ ਸਿੱਧੂ ਦਾ ਵਿਰੋਧ ਦੇਖੋ ਕਿੰਨੇ ਵੱਡੇ ਪੱਧਰ ਤੇ ਹੋ ਰਿਹਾ ਕਿ ਸਾਂਝੀ ਲੜਾਈ ਸੀਗੀ, ਤੁਹਾਨੂੰ ਇੱਕ ਧਰਮ ਨਾਲ, ਇੱਕ ਮਜ਼ਹਬ ਨਾਲ ਨਹੀਂ ਸੀ ਜੋੜਨੀ ਚਾਹੀਦੀ। ਉਹ ਕਹਿੰਦਾ ਕਿ ਨਹੀਂ ਜੀ ਇਹ ਸੰਘਰਸ਼ਾਂ ਦਾ ਵੇਗ ਹੁੰਦਾ ਹੈ, ਬਹਾਨ ਹੁੰਦਾ ਹੈ, ਉੱਥੇ ਮੈਂ ਥੋੜ੍ਹੀ ਕਿਸੇ ਨੂੰ ਲਗਿਆ ਸੀਗਾ, ਸੰਗਤ ਆਪ ਗਈ ਆ। ਹੁਣ ਇੱਥੇ ਹੁਣ ਕਈ ਸਵਾਲ ਹੈ ਕਿ ਦਿੱਲੀ ਪੁਲਿਸ ਨੇ ਤਾਂ ਜਿਸ ਤਰੀਕੇ ਨਾਲ ਦੇਖੋ ਕੀਤਾ, ਕਿਉਂਕਿ ਇੱਥੇ ਇੱਕ ਸਵਾਲ ਹੈ ਜਿਹੜਾ ਉਹ ਸ਼ੁਰੂਆਤੀ ਦੌਰ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਖਿਲਾਫ ਵੀ ਹੋਏਗਾ। ਕਿਉਂ? ਕਿਉਂਕਿ ਇਹਨਾਂ ਨੇ ਹਦਾਇਤਨਾਮਾ ਜਾਰੀ ਕੀਤਾ ਸੀਗਾ ਕਿ ਸਾਰਾ ਕੁਝ ਹੋ ਗਿਆ ਜੀ, ਸਾਡੀ ਗੱਲਬਾਤ ਹੋ ਗਈ ਦਿੱਲੀ ਪੁਲਿਸ ਦੇ ਨਾਲ, ਪਰ ਦਿੱਲੀ ਪੁਲਿਸ ਨੇ ਤੇ ਟਾਈਮ ਰੱਖ ਦਿੱਤਾ ਸ਼ੁਰੂਆਤ ਦੇ ਵਿੱਚ ਹੀ ਕਿ ਤੁਸੀਂ 12 ਤੋਂ 5 ਐਂਟਰ ਕਰ ਸਕਦੇ ਹੋ, ਮਤਲਬ ਕਿ 12 ਤੋਂ 5 ਪਰੇਡ ਕਰ ਸਕਦੇ ਹੋ। ਜਦ ਕਿ ਲੋਕਾਂ ਦੇ ਵਿੱਚ ਆਪਣਾ ਦਫੜੀ ਮਚ ਗਈ ਕਿ 12 ਤੋਂ 5 ਜੇ ਟਰੈਕਟਰ ਲੰਘਾਉਣਗੇ, 15,000 ਟਰੈਕਟਰ ਦੀ ਪਰਮਿਸ਼ਨ ਤਾਂ ਅਸੀਂ ਤਾਂ ਰਹਿ ਜਾਵਾਂਗੇ। तो आप हमारे लोग ਜਿਹੜੇ ਉਹ ਸਵੇਰੇ ਨਿਕਲੇ, ਔਰ ਜਿੱਥੇ ਇਹਨਾਂ ਨੇ ਬੈਰੀਕੇਡਿੰਗ ਕੀਤੀ ਹੋਈ ਸੀ ਕਿ ਤੁਹਾਨੂੰ ਅਸੀਂ ਤੁਰਨ ਨਹੀਂ ਦੇਣਾ, ਉੱਥੋਂ ਹੀ ਕੰਮ ਸ਼ੁਰੂ ਹੋ ਗਿਆ ਸ਼ੁਰੂਆਤ ਦੇ ਵਿੱਚ। ਔਰ ਜਦੋਂ ਇੱਧਰੋਂ ਲਾਠੀ ਚਾਰਜ ਦੀ ਖਬਰ ਹੋਈ, ਸਭ ਤੋਂ ਪਹਿਲਾਂ ਲਾਠੀ ਚਾਰਜ ਜਿਹੜਾ ਕੀਤਾ ਮੇਰੇ ਖਿਆਲ ਦੇ ਨਾਲੋਂ ਪੁਲਿਸ ਨੇ ਨਜਾਇਜ਼ ਕੀਤਾ ਬਿਲਕੁਲ ਹੀ। ਉਦੋਂ ਇੰਨੀ ਜ਼ਿਆਦਾ ਭੀੜ ਜਿਹੜੀ ਆ ਉਹ ਹਿੰਸਕ ਨਹੀਂ ਸੀਗੀ, ਕਿਸੇ ਨੇ ਕੁਛ ਨਹੀਂ ਕਿਹਾ, ਤਾਂ ਉਹ ਯਕਦਮ ਜਿੱਦਾਂ ਕਹਿ ਲਓ ਲਾਠੀ ਚਾਰਜ ਕੀਤਾ ਗਿਆ, ਹੰਝੂ ਗੋਲੇ ਛੱਡੇ ਗਏ। ਅਕਸ਼ਰਧਾਮ ਦੇ ਵਿੱਚ ਵੀ ਜਦੋਂ ਆਏ ਗਾਜ਼ੀਪੁਰ ਬਣੀ, ਉੱਥੇ ਵੀ ਬਹੁਤ ਜ਼ਬਰਦਸਤ ਇੱਕ ਝੜਪ ਦੇਖਣ ਨੂੰ ਮਿਲੀ, ਉੱਥੇ ਵੀ ਕਾਫੀ ਕੁਛ ਵਾਪਰਿਆ। ਤਾਂ ਕਹਿਣ ਦਾ ਮਤਲਬ ਕਿ ਜਦੋਂ ਸਭ ਕੁਛ ਸਖਾਵਾਂ ਸੀਗਾ, ਜਦੋਂ ਯਕਦਮ ਇੱਦਾਂ ਦੀ ਸ਼ੁਰੂਆਤ ਹੋਈ ਤਾਂ ਜਿਹੜੇ ਟਿੱਕਰੀ ਵਾਲੀ ਸਾਈਡ ਬੈਠੇ ਸੀਗੇ, ਜਦੋਂ ਉਹਨਾਂ ਨੇ ਤੁਰਨਾ ਸ਼ੁਰੂ ਕੀਤਾ, ਉਹਨਾਂ ਦੀ ਵੈਸੇ ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਤੜਕੇ ਬੈਰੀਕੇਡਿੰਗ ਨੂੰ ਲੈ ਕੇ ਹਲਕੀ ਜਿਹੀ ਇੱਕ ਝੜਪ ਹੋਈ ਸੀਗੀ। ਤਾਂ ਜਿਵੇਂ ਹੀ ਉਹਨਾਂ ਤੱਕ ਇਹ ਖਬਰ ਪਹੁੰਚਦੀ ਆ ਕਿ ਸਾਡੇ ਨਾਲ ਦਿਆਂ ਤੇ ਉੱਧਰ ਲਾਠੀ ਚਾਰਜ ਹੋ ਗਿਆ, ਤਾਂ ਫਿਰ ਉਹ ਵੀ ਭੜਕ ਗਏ, ਉੱਥੇ ਵੀ ਜਿਹੜੀ ਨੰਗਲੋਈ ਦੇ ਵਿੱਚ ਇੱਕ ਝੜਪ ਹੁੰਦੀ ਆ। ਹਾਲਾਂਕਿ ਦੇਰ ਸ਼ਾਮ ਉਹ ਤੇ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਰੱਦ ਕਰ ਦਿੱਤੀ ਗਈ ਉਹਨਾਂ ਵੱਲੋਂ, ਸਾਰੀ ਜਿਹੜੀ ਟਰੈਕਟਰ ਪਲੇਟ ਸੀ ਤੇ ਵਾਪਸ ਪਰਤ ਆਏ ਆ। ਤਾਂ ਕਹਿਣ ਦਾ ਮਤਲਬ ਇਹ ਹੋਇਆ ਕਿ ਕਿਸਾਨ ਜਥੇਬੰਦੀਆਂ ਨੇ ਜੋ ਰੋਲ ਅਦਾ ਕੀਤਾ, ਖਾਸ ਤੌਰ ਤੇ ਸੰਯੁਕਤ ਕਿਸਾਨ ਮੋਰਚਾ ਨੇ, ਕਿ ਤੁਸੀਂ ਉਹ ਹਦਾਇਤਨਾਮਾ ਜਾਰੀ ਕਰ ਦਿੱਤਾ, ਪਰ ਪੁਲਿਸ ਕੁਝ ਹੋਰ ਕਹਿ ਰਹੀ ਸੀ। ਐਨ ਮੌਕੇ ਤੇ ਆਪਣਾ ਤਫਰੀ ਵਾਲਾ ਮਾਹੌਲ ਬਣਿਆ, ਕਿਉਂਕਿ ਪੁਲਿਸ ਦਾ ਜਿਹੜਾ ਹਦਾਇਤਨਾਮਾ, ਤੁਹਾਡਾ ਹਦਾਇਤਨਾਮਾ, ਉਹ ਮੇਲ ਹੀ ਨਹੀਂ ਖਾਂਦਾ ਜੀ। ਸੋ ਕਿੱਥੇ ਝੋਲ ਰਹੀ ਹੈ ਇਹ ਕਿਸਾਨ ਜਥੇਬੰਦੀਆਂ ਨੂੰ ਵੀ ਵੇਖਣਾ ਪਏਗਾ, ਕਿਉਂਕਿ ਦੇਖੋ ਜੇ ਤੁਸੀਂ ਇਸ ਤਰ੍ਹਾਂ ਦਾ ਮਾਹੌਲ ਪਹਿਲਾਂ ਹੀ ਸੋਚ ਕੇ ਚੱਲਦੇ ਤਾਂ ਸ਼ਾਇਦ ਇਹ ਨੌਬਤ ਨਾ ਆਉਂਦੀ। ਕਿਉਂ? ਕਿਉਂਕਿ ਇਹ ਸਭ ਨੂੰ ਪਤਾ ਹੀ ਸੀਗਾ ਕਿ ਇਹਨਾਂ ਨੂੰ ਪਰਮਿਸ਼ਨ ਜਿਹੜੀ ਆ ਉਹ ਨਹੀਂ ਦਿੱਤੀ ਜਾਣੀ। ਜੇ ਪਰਮਿਸ਼ਨ ਦਿੱਤੀ ਜਾਊਗੀ ਤੇ ਬੜੀਆਂ ਸ਼ਰਤਾਂ ਲਾ ਕੇ ਦਿੱਤੀ ਜਾਊਗੀ, ਕਿਉਂਕਿ ਸਰਕਾਰ ਬਹੁਤ ਚਲਾਕੀ ਦੇ ਨਾਲ ਪਾਸੇ ਹੋ ਗਈ ਇਸ ਖੇਡ ਦੇ ਵਿੱਚੋਂ। ਸੁਪਰੀਮ ਕੋਰਟ ਕਾਨੂੰਨੀ ਅਧਿਕਾਰ ਖੇਤਰਾਂ ਦਾ ਕਹਿ ਕੇ ਉਹ ਵੀ ਪਾਸੇ ਹੋ ਗਈ। ਮਸਲਾ ਕਿਹਦਾ ਰਹਿ ਗਿਆ? ਦਿੱਲੀ ਪੁਲਿਸ ਤੇ ਕਿਸਾਨ ਜਥੇਬੰਦੀਆਂ ਦਾ। ਤੇ ਕਿਸਾਨ ਜਥੇਬੰਦੀਆਂ ਨੇ ਬਿਨਾਂ ਸੋਚੇ ਸਮਝੇ ਆਊਟਰ ਰਿੰਗ ਰੋਡ ਦਾ ਪਹਿਲਾਂ ਨਾਅਰਾ ਦੇ ਦਿੱਤਾ ਕਿ ਹਾਂ ਜੀ ਆਊਟਰ ਰਿੰਗ ਰੋਡ ਤੇ ਜਾਣਾ। ਟਰੈਕਟਰ ਆ ਗਏ ਐਨ ਮੌਕੇ ਤੇ, ਫਿਰ ਇਹਨਾਂ ਨੇ ਬਦਲਵਾ ਰੂਟ, ਔਰ ਉੱਥੋਂ ਕਿਤੇ ਨਾ ਕਿਤੇ ਕਹਿ ਲਓ ਕਿ ਫਿੱਕ ਪੈਣਾ ਵੀ ਸ਼ੁਰੂ ਹੋ ਗਿਆ, ਪਰੇਡ ਪੈਣੀ ਵੀ ਸ਼ੁਰੂ ਹੋ ਗਈ। ਤੇ ਦੂਸਰੇ ਪਾਸੇ ਜਿਹੜੀ ਉਹ ਮਾਝੇ ਦੀ ਸੰਘਰਸ਼ ਕਮੇਟੀ ਸੀਗੀ, ਉਹਨਾਂ ਨੇ ਫਿਰ ਰਹਿੰਦੀ ਖੁੰਦੀ ਕਸਰ ਕੱਢ ਕੇ ਉਹਨਾਂ ਨੇ ਅੱਡ ਪ੍ਰੋਗਰਾਮ ਦਿੱਤਾ। ਮੁੜ ਕੇ ਉਹਨਾਂ ਤੋਂ ਸੰਭਿਆ ਹੀ ਨਹੀਂ, ਮੁੜ ਕੇ ਤਾਂ ਉਹਨਾਂ ਤੋਂ ਵੱਸੋਂ ਤੋਂ ਬਾਹਰ ਹੋ ਗਿਆ ਕੰਮ। ਔਰ ਉਹਨਾਂ ਦਾ ਦੁਪਹਿਰੇ ਸਰਵਣ ਸਿੰਘ ਪੰਧੇਰ ਹੈ ਜਿਹੜਾ, ਉਹ ਤਾਂ ਵੀਡੀਓ ਪਾ ਕੇ ਕਹਿੰਦਾ ਸੀ ਮੁੜ ਚੱਲੋ ਮੁੜ ਚੱਲੋ ਮੁੜ ਚੱਲੋ, ਉਹਨੂੰ ਤਾਂ ਪਤਾ ਹੀ ਨਹੀਂ ਲੱਗਦਾ ਸੀਗਾ। ਬਾਅਦ ਦੇ ਵਿੱਚ ਆਡੀਓ ਵਾਇਰਲ ਕਰਵਾਉਂਦਾ ਰਿਹਾ ਉਹ ਕਿ ਭਾਈ ਆ ਜਾਓ, ਵਾਪਸ ਆ ਜਾਓ, ਗੁਰਦੁਆਰਾ ਮਜਨੂ ਕਾ ਟਿੱਲਾ ਤੋਂ ਤੁਸੀਂ ਕੁੰਡਰੀ ਨੂੰ ਵਾਪਸ ਆ ਜਾਓ, ਆਪਾਂ ਹਿੰਸਕ ਰੂਪ ਨਹੀਂ ਧਾਰਨਾ। ਪਰ ਉਦੋਂ ਤੱਕ ਬਹੁਤ ਕੁਝ ਹੋ ਚੁੱਕਾ ਸੀਗਾ। ਤਾਂ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਦ ਤੱਕ ਤੁਹਾਨੂੰ ਕੋਈ ਠੋਸ ਭਰੋਸਾ ਨਹੀਂ ਸੀਗਾ, ਤਦ ਤੱਕ ਤੁਸੀਂ ਇਹ ਪ੍ਰੋਗਰਾਮ ਲਿਖਣਾ ਹੀ ਨਹੀਂ ਸੀਗਾ ਕਿ ਹਾਂ ਜੀ ਆਪਾਂ ਆਊਟਰ ਰਿੰਗ ਰੋਡ ਤੇ ਹੀ ਜਾਣਾ। ਤੁਸੀਂ ਕਹਿੰਦੇ ਕਿ ਹਾਂ ਅਸੀਂ ਸਟਰੈਂਥ ਦਿਖਾਵਾਂਗੇ ਆਪਣੀ, ਜਿੱਥੇ ਵੀ ਪਰਮਿਸ਼ਨ ਮੰਗਾਂਗੇ, ਜਿੱਥੇ ਵੀ ਦੇਣਗੇ ਠੀਕ ਹੈ,
ਅਸੀਂ ਆਪਣੀ ਸਟਰੈਂਥ ਦਿਖਾਵਾਂਗੇ। ਤਾਂ ਉਹ ਇੱਕ ਕਿਤੇ ਨਾ ਕਿਤੇ ਪ੍ਰੈਸ਼ਰ ਵੀ ਬਣਿਆ ਰਹਿੰਦਾ ਕੇਂਦਰ ਸਰਕਾਰ 'ਤੇ ਕਿ ਇਹਨਾਂ ਦਾ ਭਾਈ ਕੋਈ ਪਤਾ ਨਹੀਂ ਹੈ ਕਿੱਧਰ ਨੂੰ ਇਹ ਵਾੜ ਦੇਣ ਟਰੈਕਟ ਦਾ। ਤਾਂ ਉਹ ਕੱਟ ਤਾਂ ਉੱਥੇ ਵੀ ਲੋਕਾਂ ਨੇ ਦੇਖ ਲੈਣਾ ਸੀਗਾ। ਦਿੱਲੀ 'ਚ ਹਾਂ ਠੀਕ ਆ ਕਿ ਉਹ ਗੋਦੀ ਮੀਡੀਆ ਨੇ ਤੁਹਾਨੂੰ ਨਹੀਂ ਸੀ ਦਿਖਾਉਣਾ, ਉਹ ਹੱਲਾ ਗੁੱਲਾ ਜਿਹੜਾ ਹੋਇਆ ਉਹਦੇ ਰੂਪ ਦੇ ਵਿੱਚ ਤੁਹਾਨੂੰ ਦਿਖਾ ਦਿੱਤਾ ਉਹਨਾਂ ਨੇ, ਪਰ ਖਲਨਾਇਕ ਬਣਾ ਦਿੱਤਾ ਉਹਨਾਂ ਨੇ। ਤਾਂ ਹੁਣ ਹੋਇਆ ਕੀ ਆ ਕਿ ਦੇਰ ਸ਼ਾਮ ਤੱਕ ਸੰਯੁਕਤ ਕਿਸਾਨ ਮੋਰਚਾ ਨੇ ਇਸ ਸਾਰੀ ਕਾਰਵਾਈ ਤੋਂ, ਸਮੁੱਚੀ ਕਾਰਵਾਈ ਤੋਂ ਜੋ ਵੀ ਹੋਈ ਆ, ਚਾਹੇ ਉਹ ਲਾਲ ਕਿਲ੍ਹੇ ਵਾਲਾ, ਕਿਉਂਕਿ ਲਾਲ ਕਿਲ੍ਹੇ ਵਾਲਾ ਕਿਸੇ ਦਾ ਵੀ ਪ੍ਰੋਗਰਾਮ ਨਹੀਂ ਸੀਗਾ, ਸਰਵਣ ਸਿੰਘ ਪੰਧੇਰ ਹੋਰਾਂ ਦਾ ਵੀ ਨਹੀਂ ਸੀਗਾ। ਇਹ ਹੁਣ ਕਿਵੇਂ ਬਣਿਆ ਇਹ ਤਾਂ ਉਹ ਜਿਹੜਾ ਉੱਥੇ ਜਿਨ੍ਹਾਂ ਨੇ ਉਲੀਕਿਆ ਉਹੀ ਦੱਸ ਸਕਦੇ ਆ। ਤਾਂ ਉਹਨਾਂ ਨੇ ਵੀ ਆਪਣੇ ਆਪ ਨੂੰ ਅੱਡ ਕਰ ਲਿਆ, ਮਤਲਬ ਕਿ ਸੰਯੁਕਤ ਕਿਸਾਨ ਮੋਰਚਾ ਵਾਲੇ ਨੇ ਆਖਿਆ ਕਿ ਉਹ ਸਾਡਾ ਉਹਨਾਂ ਦੇ ਨਾਲ ਕੋਈ ਤਾਲੁਕਾਤ ਨਹੀਂ ਹੈ। ਇੱਥੋਂ ਤੱਕ ਰਾਜੇਵਾਲ ਨੇ ਕਹਿ ਦਿੱਤਾ ਕਿ ਜਾ ਕੇ ਉੱਥੇ ਜਥੇਬੰਦੀ ਤੋਂ ਜਵਾਬ ਲਓ, ਜਿਸ ਜਥੇਬੰਦੀ ਨੇ ਸਾਰਾ ਕੁਛ ਕੀਤਾ, ਜਿਹਦੀ ਅਗਵਾਈ ਦੇ ਵਿੱਚ ਲੋਕ ਗਏ ਨੇ, ਜਿਨ੍ਹਾਂ ਨੇ ਜਾ ਕੇ ਕੰਮਕਾਰ ਕੀਤਾ। ਸੋ ਐਸਾ ਮਾਹੌਲ ਬਣ ਗਿਆ ਕਿ ਰਾਹੁਲ ਗਾਂਧੀ ਵੀ ਬਿਆਨ ਜੇ ਬਦਲ ਗਿਆ, ਕਹਿੰਦਾ ਕਿ ਦੇਖੋ ਜੀ ਹਿੰਸਾ ਚੰਗੀ ਨਹੀਂ ਹੁੰਦੀ, ਜਿਹੜਾ ਕਿ ਬਹੁਤ ਹੋ ਕੇ ਵਕਾਲਤ ਕਰਦਾ ਸੀ ਹਿੰਸਾ ਕਿਸੇ ਮਸਲੇ ਦਾ ਹੱਲ ਨਹੀਂ ਹੈ। ਸ਼ਰਦ ਪਵਾਰ ਨੇ ਵੀ ਇੱਥੋਂ ਤੱਕ ਕਹਿ ਦਿੱਤਾ ਕਿ ਤੁਸੀਂ ਵਾਪਸ ਚੱਲ ਜਾਓ ਜੀ, ਹੁਣ ਜਿਹੜੀ ਸਰਕਾਰ ਆ ਉਹ ਤੁਹਾਡੇ ਤੇ ਬਹੁਤ ਆਸਾਨੀ ਦੇ ਨਾਲ ਦੋਸ਼ ਲਾ ਦੇਊਗੀ ਵਗੈਰਾ ਵਗੈਰਾ। ਗੁਰਨਾਮ ਸਿੰਘ ਚੜੂਨੀ ਨੇ ਵੀ ਇੱਥੋਂ ਤੱਕ ਕਿਹਾ ਕਿ ਸ਼ਾਂਤੀ ਬਣਾਈ ਰੱਖੋ। ਹਾਲਾਂਕਿ ਗੁਰਨਾਮ ਸਿੰਘ ਚੜੂਨੀ ਪਹਿਲਾਂ ਕਹਿੰਦੇ ਸੀ ਕਿ ਅਸੀਂ ਬੈਰੀਕੇਡ ਤੋੜਾਂਗੇ, ਅਸੀਂ ਬੈਰੀਕੇਡ ਤੋੜਾਂਗੇ। ਦੇਖੋ ਗੁਰਨਾਮ ਸਿੰਘ ਚੜੂਨੀ ਹੋਰੀ ਵੀ ਕਹਿ ਰਹੇ ਆ ਕਿ ਨਹੀਂ ਜੀ ਸ਼ਾਂਤੀ ਰੱਖਣੀ ਚਾਹੀਦੀ ਆ, ਹਿੰਸਕ ਕਾਰਵਾਈ ਨਹੀਂ ਕਰਨੀ ਚਾਹੀਦੀ। ਜੋਗਿੰਦਰ ਸਿੰਘ ਉਗਰਾਹਾਂ ਨੇ ਵੀ ਲਾਲ ਕਿਲ੍ਹੇ 'ਚ ਵਾਪਰੀ ਘਟਨਾ ਤੇ ਦਿੱਲੀ ਪੁਲਿਸ ਦੀ ਨਿੰਦਾ ਕੀਤੀ ਆ। ਮਤਲਬ ਕਿ ਸਾਰੇ ਹੀ ਕਿਸਾਨ ਆਗੂ ਕਹਿ ਲਓ ਕਿ ਇੱਕ ਤੋਂ ਬਾਅਦ ਇੱਕ ਆਪਣੇ ਆਪ ਨੂੰ ਅੱਡ ਕਰਦੇ ਤੁਰੇ ਗਏ ਉਹਨਾਂ ਦੇ ਨਾਲ। ਹੁਣ ਜੋ ਹੋਣਾ ਸੀਗਾ ਉਹ ਤੇ ਹੋ ਗਿਆ। ਦੇਖੋ ਜੋ ਇਸ ਸੰਘਰਸ਼ ਨੂੰ ਕਹਿ ਲਓ ਦਿਸ਼ਾ ਮਿਲਣੀ ਸੀ ਉਹ ਤੇ ਇੱਕ ਨਵੀਂ ਮਿਲ ਗਈ ਆ। ਹੁਣ ਕੀ ਹਿਸਾਬ ਸਵਾਲ ਹੁੰਦੀ ਹੈ ਪਤਾ ਨਹੀਂ ਹੈ, ਪਰ ਇਹਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਵੀ ਇੱਕ ਸਟੇਟਮੈਂਟ ਆਈ, ਉਹ ਕਹਿੰਦੇ ਆ ਕਿ ਇਹ ਬਹੁਤ ਮਾੜਾ ਹੋਇਆ ਜੋ ਵੀ ਹੋਇਆ, ਕਿਸਾਨ ਅੰਦੋਲਨ ਜਿਹੜੀ ਝੜਪ ਹੋਈ ਆ, ਹਿੰਸਾ ਹੋਈ ਆ, ਉਹਦੀ ਸੁਖਬੀਰ ਬਾਦਲ ਹੋਰਾਂ ਨੇ ਨਿੰਦਿਆ ਕੀਤੀ ਆ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵੀ ਅਪੀਲ ਕੀਤੀ ਆ ਕਿ ਤੁਸੀਂ ਭਾਈ ਸਾਰਾ ਕੁਝ ਛੱਡ ਛਡਾ ਕੇ ਆਪਣੇ ਟਿਕਾਣਿਆਂ ਨੂੰ ਪਰਤੋ। ਇਹਦਾ ਮਤਲਬ ਕਿ ਸਟੇਟਮੈਂਟਾਂ ਵੀ ਜਾਰੀ ਹੋ ਗਈਆਂ। ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਇਹ ਮਸਲਾ ਕਿਉਂ ਵਿਗੜਿਆ, ਕਦੋਂ ਵਿਗੜਿਆ, ਕਿੱਥੇ ਲੀਡਰਸ਼ਿਪ ਦੀ ਢਿੱਲ ਰਹਿ ਗਈ, ਕਿੱਥੇ ਜਿਹੜੇ ਪ੍ਰੋਟੈਸਟਰ ਸੀ ਉਹਨਾਂ ਤੋਂ ਕੋਈ ਕੁਤਾਹੀ ਹੋਈ, ਜਾਂ ਦਿੱਲੀ ਪੁਲਿਸ ਨੇ ਟਰੈਪ ਹੀ ਐਸਾ ਲਾ ਦਿੱਤਾ। ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਦਿੱਲੀ ਪੁਲਿਸ ਦਾ ਇੱਕ ਹਾਦਸਾ ਹੈ, ਉਹ ਟਰੈਪ ਦੇ ਵਿੱਚ ਉਲਝਾ ਲੈਂਦੀ ਹੈ। ਤਾਂ ਅੱਜ ਦੀ ਘੜੀ ਆਪਾਂ ਇਹੀ ਕਹਾਂਗੇ ਕਿ ਜੋ ਚਾਹੁੰਦੇ ਸੀ ਕਿ ਸਭ ਕੁਝ ਉਹਨਾਂ ਨੇ ਮਨਮਰਜ਼ੀ ਦੇ ਮੁਤਾਬਕ ਕਹਿ ਲਓ ਕਰਵਾ ਲਿਆ, ਜਾਂ ਹੋ ਗਿਆ, ਜਾਂ ਵਾਪਰ ਗਿਆ। ਤਾਂ ਅੱਜ ਇਸ ਮੁਹਾਨ ਤੇ ਆ ਗਿਆ ਅੰਦੋਲਨ ਕਿ ਉਹਦੇ ਤੇ ਇੱਕ ਸਵਾਲੀਆ ਨਿਸ਼ਾਨ ਹੈ, ਸਵਾਲੀਆ ਨਿਸ਼ਾਨ ਹੈ। ਕਿਉਂਕਿ ਦੇਖੋ ਅਸੀਂ ਜੋ ਮਰਜ਼ੀ ਜਸਟੀਫਾਈਡ ਕਰੀ ਜਾਈਏ, ਕਿਉਂਕਿ ਧਾਰਨਾ ਜਿਹੜੀ ਆ ਪੂਰੇ ਦੇਸ਼ ਦੇ ਹਿਸਾਬ ਨਾਲ ਬਣਦੀ ਹੈ। ਇਸ ਦੇਸ਼ ਦੇ ਵਿੱਚ 140 ਕਰੋੜ ਲੋਕ ਆ, ਜਿਹਦੇ ਵਿੱਚੋਂ ਲਾ ਲਓ ਕਿ ਲਗਭਗ ਕੋਈ 45-50% ਕਿਸਾਨੀ ਕਿੱਤੇ ਨਾਲ ਜੁੜੇ ਹੋਏ ਆ। ਅਸੀਂ ਜਸਟੀਫਾਈਡ ਆਪਣੀਆਂ ਭਾਵਨਾਵਾਂ ਮੁਤਾਬਕ ਕਰ ਸਕਦੇ ਹਾਂ, ਪਰ ਜੋ ਪਰਸੈਪਸ਼ਨ ਬਣਾ ਦਿੱਤੀ ਗਈ ਆ, ਮੈਂ ਜਿਵੇਂ ਤੁਹਾਨੂੰ ਕਿਹਾ ਕਿ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਵਿਜ਼ੂਅਲ ਵਰਤੇ ਆ, ਉਹ ਬਹੁਤ ਅੱਗੇ ਜਾ ਕੇ ਨੁਕਸਾਨਦਾਇਕ ਸਾਬਤ ਹੋ ਸਕਦੇ, ਖਾਸ ਤੌਰ ਤੇ ਇੱਕ ਸਾਂਝੀ ਲੜਾਈ ਨੂੰ ਆਪਾਂ ਜਿੱਦਾਂ ਲਈਏ। ਕਿਉਂਕਿ ਕੋਈ ਵੀ ਧਿਰ ਇਸ ਕਾਰਵਾਈ ਦੇ ਨਾਲ ਨਹੀਂ ਖਲੋ ਰਹੀ, ਨਾ ਹਿੰਸਾ ਦੇ ਨਾਲ ਖਲੋ ਰਹੀ ਆ, ਨਾ ਉਹ ਝੰਡਾ ਚੜਾਉਣ ਵਾਲੀਆਂ ਗਤੀਵਿਧੀਆਂ ਜਿਹੜੀਆਂ, ਕਿਉਂਕਿ ਇਹਨਾਂ ਨੇ ਵਾਅਦਾ ਕੀਤਾ ਸੀ, ਪ੍ਰੋਮਿਸ ਕੀਤਾ ਸੀ। ਦੇਖੋ ਜਿਹੜਾ ਨੁਕਸਾਨ, ਜਿਵੇਂ ਮੈਂ ਕਹਿ ਰਿਹਾ ਕਿ ਹੇਠਲੇ ਪੱਧਰ ਤੇ ਕਿੱਦਾਂ ਹੋਏਗਾ, ਇਹਨਾਂ ਨੇ ਵਾਅਦਾ ਕੀਤਾ ਸੀਗਾ। ਪੁਲਿਸ ਵਾਲੇ ਕਹਿੰਦੇ ਕਿ ਦੇਖੋ ਕਿਸਾਨ ਜਥੇਬੰਦੀਆਂ ਨੇ ਸਾਡੇ ਨਾਲ ਧੋਖਾ ਕੀਤਾ, ਅਸੀਂ ਉਹਨਾਂ ਤੇ ਯਕੀਨ ਕੀਤਾ ਸੀ। ਇਹਨਾਂ ਨੇ ਆਖਿਆ ਸੀ ਕਿਸੇ ਸਰਕਾਰੀ ਬਿਲਡਿੰਗ ਤੇ ਜਾਂ ਲਾਲ ਕਿਲ੍ਹੇ ਤੇ ਅਸੀਂ ਕੁਝ ਵੀ ਇਸ ਤਰ੍ਹਾਂ ਦੀ ਮਨਸ਼ਾ ਨਹੀਂ ਰੱਖਦੇ। ਅਸੀਂ ਇੱਕ ਯਕੀਨ ਦੀ ਭਾਵਨਾ ਦੇ ਨਾਲ ਇਹਨਾਂ ਨੂੰ ਅਲਾਓ ਕੀਤਾ ਸੀਗਾ ਕਿ ਤੁਸੀਂ 3 ਪੁਆਇੰਟਾਂ ਤੋਂ 5-5 ਹਜ਼ਾਰ ਟਰੈਕਟਰ ਲੈ ਕੇ ਆ ਜਾਓ, ਤੁਹਾਡਾ ਇੱਕ ਚਾਲਕ ਉਹਦੇ ਤੇ ਹੋਵੇ, 15,000 ਟਰੈਕਟਰ ਪਲੱਸ 15,000 ਤੁਹਾਡਾ ਬੰਦਾ ਜਿਹੜਾ ਆ ਜਾਵੇ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਤੇ ਇਹ ਉੱਥੋਂ ਬਾਅਦ ਇਹ ਕਹਿੰਦੇ ਕਿ ਆਊਟਰ ਰਿੰਗ ਰੋਡ ਤੋਂ ਮੰਗ ਰਹੇ ਸੀਗੇ ਕਿ ਸਾਨੂੰ ਉਹ ਰੂਟ ਦੇਵੇ ਪੁਲਿਸ, ਤਾਂ ਅਸੀਂ ਉਹ ਵੀ ਰੂਟ ਦੇ ਦਿੱਤਾ। ਪਰ ਇਹਨਾਂ ਨੇ ਜੋ ਕੀਤਾ ਫਿਰ ਉਹ ਆਪੇ ਤੋਂ ਬਾਹਰ ਹੋ ਕੇ ਕੀਤਾ, ਆਪਣੀਆਂ ਹੱਦਾਂ ਤੋਂ ਬਾਹਰ ਹੋ ਕੇ ਕੀਤਾ। ਤਾਂ ਹੁਣ ਤੁਸੀਂ ਇਹ ਦੇਖੋ ਕਿ ਮੈਸੇਜ ਕਿਸ ਤਰ੍ਹਾਂ ਦਾ ਦਿੱਤਾ ਜਾ ਰਿਹਾ ਪੁਲਿਸ ਵੱਲੋਂ, ਸਰਕਾਰ ਵੱਲੋਂ, ਉਹਨਾਂ ਦੇ IT ਸੈੱਲ ਵੱਲੋਂ, ਕਿ ਇਹ ਲੋਕ ਕਿਸੇ ਦੀ ਨਹੀਂ ਮੰਨ ਰਹੇ, ਇਹ ਲੋਕ ਵਿਸ਼ਵਾਸਘਾਤ ਵੀ ਕਰ ਰਹੇ ਆ, ਯਕੀਨ ਵੀ ਤੋੜ ਰਹੇ ਆ। ਤਾਂ ਇਹ ਇੱਕ ਨੈਰੇਟਿਵ ਜਿਹੜਾ ਸੀਗਾ ਉਹ ਬਣਾਉਣਾ ਚਾਹੁੰਦੇ ਸੀ, ਉਹ ਤਕਰੀਬਨ ਉਹਨਾਂ ਦੇ ਮੀਡੀਆ ਨੇ ਬਹੁਤ ਮਿਹਨਤ ਮੁਸ਼ੱਕਤ ਤੋਂ ਬਾਅਦ ਕਰ ਦਿੱਤਾ। ਤਾਂ ਅੱਜ ਦੀ ਘੜੀ ਦੇ ਵਿੱਚ ਤੁਸੀਂ ਦੇਖੋ ਕਿ ਬਹੁਤ ਚੰਦ ਲੋਕ ਆ ਜਿਹੜੇ ਇਸ ਗੱਲੋਂ ਵਕਾਲਤ ਕਰ ਰਹੇ ਆ ਕਿ ਇਹ ਉਹ ਲੋਕ ਆ
ਜਿਹੜੇ 1 ਲੱਖ ਟਰੈਕਟਰ ਦੇ ਨਾਲ ਵੜੇ, ਕਿੰਨੇ ਬੰਦੇ ਸੀਗੇ ਜਿਨ੍ਹਾਂ ਨੇ ਕਿਸੇ ਦੇ ਘਰ ਦਾ ਗਮਲਾ ਨਹੀਂ ਤੋੜਿਆ, ਕੋਈ ਇੱਕ ਵੀ ਕਾਰ ਨਹੀਂ ਨੁਕਸਾਨੀ, ਇੱਕ ਵੀ ਕੋਈ ਕੁੜੀ ਨਹੀਂ ਕਿਸੇ ਦੀ ਛੇੜੀ, ਕੋਈ ਸਿਵਿਲੀਅਨ ਬੰਦਾ ਨਹੀਂ ਕੁੱਟਿਆ। ਇੱਥੋਂ ਤੱਕ ਕਿ ਚੰਗੀਆਂ ਤਸਵੀਰਾਂ ਵੀ ਬਹੁਤ ਆਈਆਂ ਨੇ। ਇੱਕ ਸਿਪਾਹੀ ਫੱਟੜ ਹੋ ਗਿਆ, ਉਹਨੂੰ ਇੱਕ ਬਜ਼ੁਰਗ ਸਿੱਖ ਆਪਣੇ ਕੱਛ ਦੇ ਵਿੱਚ ਪੱਟੀ ਰੱਖ ਕੇ ਲਿਜਾ ਰਿਹਾ। ਉਹ ਬਹੁਤ ਕਹਿ ਲਓ ਕਿ ਮਨੁੱਖਤਾਵਾਦੀ ਸੋਚ ਵਾਲੀ ਫੋਟੋ ਆ। ਇਸ ਤੋਂ ਇਲਾਵਾ ਐਂਬੂਲੈਂਸਾਂ ਨੂੰ ਲਾਂਘੇ ਦਿੰਦੇ ਗਏ ਨੇ ਉਹ। ਇੱਕ ਭੀੜ ਦੇ ਵਿੱਚ ਮੁਲਾਜ਼ਮ ਕਾਬੂ ਆ ਗਿਆ, ਉਹ ਵੀ ਮੈਂ ਫੁਟੇਜ ਦੇਖੀ ਆ। ਹਾਲਾਂਕਿ ਮੇਨ ਸਟ੍ਰੀਮ ਦੇ ਚੈਨਲ ਨਹੀਂ ਦਿਖਾਉਂਦੇ, ਤੁਹਾਨੂੰ ਪਤਾ ਹੀ ਹੈ। ਉਹਦੇ ਵਿੱਚ ਕੀ ਆ ਕਿ ਭੀੜ ਤੋਂ ਉਹ ਭੀੜ ਵਾਲੇ ਹੀ ਵਿਚਾਰੇ ਆ ਕਿ ਨਹੀਂ ਮਾਰਨਾ ਨਹੀਂ ਹੈ, ਇਕੱਲਾ ਇਹਨੂੰ ਨਹੀਂ ਮਾਰਨਾ, ਉਹਨੂੰ ਕੱਢ ਕੇ ਉਹ ਸੇਫ ਪੈਸੇ ਦਿੰਦੇ ਆ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਲਿਖਾ ਲਈਆਂ ਗਈਆਂ, ਮਤਲਬ ਕਿ ਜੋ ਐਜੀਟੇਸ਼ਨ ਦੇ ਪੋਜ਼ਿਟਿਵ ਪੁਆਇੰਟ ਸੀਗੇ, ਜਿਹੜੇ ਕਹਿ ਸਕਦੇ ਹਾਂ ਆਪਾਂ ਕਿ ਦੁਨੀਆ ਦੇ ਸਾਹਮਣੇ ਰੱਖਣੇ ਚਾਹੀਦੇ ਸੀਗੇ। ਦੂਸਰੇ ਰੰਗ ਵੀ ਹੈ। ਮੈਂ ਜਿਵੇਂ ਕਿਹਾ ਕਿ ਇੱਕ ਘਟਨਾ, ਇਹਦਾ ਹੁਣ ਕੋਈ ਦੇਖੋ ਝੰਡਾ ਚਲਾਉਣ ਦੇ ਨਾਲ ਕੋਈ ਮੰਗਾਂ ਨਹੀਂ ਮੰਨੀਆਂ ਜਾਣੀਆਂ, ਇਹਦੇ ਨਾਲ ਕੋਈ ਇਹ ਨਹੀਂ ਹੋ ਗਿਆ ਕਿ ਬਹੁਤ ਵੱਡਾ ਕੋਈ ਬੰਬ ਚੱਲ ਗਿਆ, ਕੁਛ ਨਹੀਂ। ਲਾਲ ਕਿਲ੍ਹਾ ਉੱਥੇ ਝੰਡਾ ਚਲਾ ਲਿਆ ਉਹਨਾਂ ਨੇ, 2-3 ਨਾਲ ਹੋਰ ਝੰਡੇ ਚਲਾਏ ਸੀ, ਉਹਨਾਂ ਨੇ ਲਾ ਦਿੱਤੇ, ਗੱਲ ਖਤਮ ਆ। ਪਰ ਜੋ ਉੱਥੇ ਘਟਨਾ ਵਾਪਰੀ ਉਹ ਨਹੀਂ ਸੀ ਵਾਪਰਨੀ ਚਾਹੀਦੀ, ਮੈਂ ਕਹਿੰਦਾ। ਪਰ ਜੋ ਚੀਜ਼ਾਂ ਦਿਖਾਉਣ ਵਾਲੀਆਂ ਸੀ ਉਹ ਚੀਜ਼ਾਂ ਨਹੀਂ ਦਿਖਾਈਆਂ ਗਈਆਂ। ਤੇ ਦੂਸਰੇ ਪਾਸੇ ਲੱਖਾਂ ਲੋਕ, ਲੱਖਾਂ ਦੀ ਤਾਦਾਦ, ਟਰੈਕਟਰ ਕਿੰਨੇ ਸੀਗੇ ਜਿਹੜੇ, ਤਾਂ ਉਹ ਬਹੁਤ ਪੀਸਫੁਲੀ ਪਰੇਡ ਕਰਕੇ ਗਏ ਆ। ਤਾਂ ਉਹ ਚੀਜ਼ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈ, ਕੋਈ ਚੈਨਲ ਨਹੀਂ ਦਿਖਾ ਰਿਹਾ ਕਿ ਦੂਸਰੇ ਪਾਸੇ ਬਹੁਤ ਵੱਡੀ ਪਰੇਡ ਹੋਈ ਆ। ਤਾਂ ਇਹੀ ਕਾਰਨ ਆ ਕਿ ਕਿਤੇ ਨਾ ਕਿਤੇ ਥੋੜਾ ਗਿਲਾ ਸ਼ਿਕਵਾ ਹੁਣ ਲੋਕ ਆਪਸ ਦੇ ਵਿੱਚ ਵੀ ਇੱਕ ਦੂਜੇ ਤੇ ਜ਼ਾਹਰ ਕਰਦੇ ਕਿ ਤੂੰ ਬੇੜਾ ਗਰਕ ਕਰ ਦਿੱਤਾ। ਸਿੱਧੀ ਗੱਲ ਮੈਂ ਕਹਾਂ ਕਿ ਦੀਪ ਸਿੱਧੂ ਤੇ ਇਸ ਵੇਲੇ ਬਹੁਤ ਹਮਲੇ ਹੋ ਰਹੇ ਆ। ਦੀਪ ਸਿੱਧੂ ਨੇ ਹੁਣ ਤੋਂ ਚੰਦ ਮਿੰਟ ਪਹਿਲਾਂ ਲਾਈਵ ਹੋ ਕੇ ਜਵਾਬ ਵੀ ਦਿੱਤਾ, ਮੈਂ ਸੁਣ ਨਹੀਂ ਸਕਿਆ ਚੰਗੀ ਤਰ੍ਹਾਂ ਕਿ ਕੀ ਜਵਾਬ ਦਿੱਤਾ ਉਹਨਾਂ ਨੇ। ਤਾਂ ਬਹੁਤ ਵੱਡੇ ਪੱਧਰ ਤੇ ਦੀਪ ਸਿੱਧੂ ਤੇ ਹਮਲੇ ਹੋ ਰਹੇ ਆ। ਦੀਪ ਸਿੱਧੂ ਦੇ ਸਮਰਥਕ ਹੈ ਜਿਹੜੇ, ਉਹ ਕਹਿ ਰਹੇ ਆ ਕਿ ਫੇਰ ਕੀ ਆਖਰ ਆ ਗਈ ਆ, ਇਹ ਇਸੇ ਤਰ੍ਹਾਂ ਹੀ ਕੀਤਾ ਜਾਂਦਾ। ਸੋ ਆਪੋ ਆਪਣੇ ਤਰਕ, ਆਪੋ ਆਪਣੀਆਂ ਦਲੀਲਾਂ, ਪਰ ਕੁੱਲ ਮਿਲਾ ਕੇ ਕਿਤੇ ਨਾ ਕਿਤੇ ਪਰੇਡ ਜ਼ਰੂਰ ਆ ਗਈ ਹੈ ਸਿੱਖਾਂ ਦੇ ਵਿੱਚ। ਜੀ, ਸੋ ਦੇਖਣਾ ਹੋਊਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਪਾਸੇ ਵੱਲ ਨੂੰ ਜਿਹੜੀ ਇਹ ਚੀਜ਼ ਬਣਦੀ ਹੈ। ਅਤੇ ਹੁਣ ਅਮਿਤ ਸ਼ਾਹ ਨੇ ਹੰਗਾਮੀ ਬੈਠਕ ਜਿਹੜੀ ਹੈ ਬੁਲਾਈ ਹੈ, ਕੀ ਗੱਲਬਾਤ ਕੁਛ ਪਤਾ ਲੱਗ ਰਹੀ ਆ ਵੀ ਕੀ ਕੁਛ ਕਰਨਾ ਚਾਹੁੰਦੇ ਨੇ ਜਾਂ ਕੀ ਹੋ ਰਿਹਾ? ਹਾਂ ਜੀ, ਦੇਖੋ ਇਹਦੇ ਵਿੱਚ ਕੀ ਆ ਕਿ ਇੱਕ ਤਾਂ ਕੁਛ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਨੇ, ਉਹ ਮੈਂ ਤੁਹਾਨੂੰ ਦੱਸ ਦਿੰਦਾ ਕਿ 15 CISF ਦੀਆਂ ਟੁਕੜੀਆਂ ਲਾਉਣ ਦਾ ਫੈਸਲਾ ਕੀਤਾ ਗਿਆ ਯਕਦਮ। ਦੱਸਦੇ ਆ ਕਿ ਕਾਫੀ ਤਲਖੀ ਸੀਗੀ ਇਹਨਾਂ ਦੇ ਮਿਜ਼ਾਜ ਦੇ ਵਿੱਚ, ਇਹ ਸਭ ਕੁਛ ਕਿਉਂ ਹੋਇਆ। ਅਸਲ ਦੇ ਵਿੱਚ ਕੀ ਆ ਕਿ ਦਿੱਲੀ ਪੁਲਿਸ ਦੀ ਬਹੁਤੀ ਨਫਰੀ ਜਿਹੜੀ ਆ ਉਹ 12 ਵਜੇ ਤੱਕ, ਤੇ ਤੁਹਾਨੂੰ ਪਤਾ ਹੀ ਆ ਨਾ ਕਿ ਉਧਰ ਹੀ ਲੱਗੀ ਹੋਈ ਸੀਗੀ ਪਰੇਡ ਵਾਲੇ ਪਾਸੇ। ਤੇ ਯਕਦਮ ਜਦੋਂ ਇੱਧਰੋਂ ਗਏ ਨੇ ਤੇ ਉਹਨਾਂ ਦੇ ਬੱਸੋਂ ਹੀ ਬਾਹਰ ਹੋ ਗਏ, ਪੁਲਿਸ ਤੇ ਅੱਗੇ ਲੱਗ ਕੇ ਭੱਜੀ ਫਿਰਦੀ ਸੀਗੀ। ਬਹੁਤ ਥਾਵਾਂ ਤੇ ਤੁਸੀਂ ਦੇਖੋਗੇ, ਬਹੁਤ ਸਾਰੀਆਂ ਫੋਟੋਆਂ, ਬਹੁਤ ਸਾਰੀਆਂ ਵੀਡੀਓ ਤੁਹਾਨੂੰ ਮਿਲ ਜਾਣੀਆਂ, ਪੁਲਿਸ ਤੇ ਅੱਗੇ ਲੱਗ ਕੇ ਕਈ ਥਾਵਾਂ ਤੇ ਭੱਜੀ ਫਿਰਦੀ ਸੀ। ਕਹਿਣ ਦਾ ਮਤਲਬ ਇਹ ਹੋਆ ਤਾਂ ਕਾਫੀ ਤਲਖੀ ਰਹੀ ਹੈ, ਦੱਸਦੇ ਆ ਕਿ ਕਾਫੀ ਤਲਖੀ ਸੀ ਇਸ ਮੀਟਿੰਗ ਦੇ ਵਿੱਚ। ਇਸ ਤੋਂ ਇਲਾਵਾ ਮਤਲਬ ਕਿ 15 CISF ਦੀਆਂ ਟੁਕੜੀਆਂ ਤੋਂ ਇਲਾਵਾ ਨਾਲ ਹੀ ਕਹਿੰਦੇ ਕਿ CRPF ਦੀਆਂ 10 ਕੰਪਨੀਆਂ ਤਾਇਨਾਤ ਹੋਣਗੀਆਂ। NCR ਜਿਹੜਾ ਨੈਸ਼ਨਲ ਕੈਪੀਟਲ ਮਿਸ਼ਨ ਜਿਹੜਾ ਹੈ, ਉਹਦੇ ਵਿੱਚ ਇੰਟਰਨੈਟ ਸੇਵਾ ਜਿਹੜੀ ਉਹ ਸਸਪੈਂਡ ਕਰ ਦਿੱਤੀ ਗਈ ਹੈ। ਤੇ ਇਸ ਤੋਂ ਇਲਾਵਾ ਕਹਿੰਦੇ ਆ ਕਿ 83 ਪੁਲਿਸ ਮੁਲਾਜ਼ਮ ਇੰਜਰਡ ਹੋਏ ਆ। 3 FIR ਹੁਣ ਤੱਕ ਹੋ ਗਈਆਂ ਨੇ। ਇੱਕ ਅਪੁਸ਼ਟ ਖਬਰ ਇਹ ਵੀ ਆ ਰਹੀ ਆ ਕਿ ਦੀਪ ਸਿੱਧੂ ਔਰ ਲੱਖਾ ਸਿਧਾਣਾ ਦੀ ਭੂਮਿਕਾ ਤੇ ਵੀ ਕਿਤੇ ਨਾ ਕਿਤੇ ਇਨਵੈਸਟੀਗੇਸ਼ਨ ਜਿਹੜੀ ਆ ਖੋਲ ਦਿੱਤੀ ਗਈ ਆ। ਇਸ ਤੋਂ ਇਲਾਵਾ ਜਿਨ੍ਹਾਂ ਨੇ ਝੰਡਾ ਚਲਾਇਆ ਸੀਗਾ, 150 ਦੇ ਕਰੀਬ FIR ਦੇ ਵਿੱਚ ਬੰਦੇ ਜਿਹੜੇ ਉਹ ਨਾਮਜ਼ਦ ਕੀਤੇ ਗਏ ਆ। ਕਿਹੜੇ ਕਿਹੜੇ ਆ ਉਹ ਹਾਲਾਤ ਕਿ ਮੇਰੇ ਖਿਆਲ ਦੇ ਨਾਲ ਹੁਣ ਤਫਸੀਲ ਜਿਹੜੀ ਆ ਉਹ ਪਾਉਣੀ ਸੰਭਵ ਨਹੀਂ ਹੈ, ਕਿਉਂਕਿ ਇਹ ਹੁਣੇ ਘਟਨਾਵਾਂ ਵਾਪਰੀਆਂ, ਇਹ ਹੁਣ ਦੀ ਡਿਵੈਲਪਮੈਂਟ ਹੈ ਜਿਹੜੀ ਹੋ ਰਹੀ ਹੈ। ਕਿਉਂਕਿ ਇਹ ਸਾਰਾ ਸਿਲਸਿਲਾ ਚੱਲੇਗਾ, ਹਾਲੇ ਇਹ ਥੰਮੇਗਾ ਨਹੀਂ। 1 ਦਿਨ 2 ਦਿਨ 3 ਦਿਨ ਦੇਖੋ ਕਿੰਨਾ ਲੰਮਾ ਚੱਲਦਾ ਪਤਾ ਨਹੀਂ ਹੈ, ਪਰ ਇਹ ਖਬਰਾਂ ਇਸ ਤਰ੍ਹਾਂ ਦੀਆਂ ਰੁਕਣਗੀਆਂ ਨਹੀਂ, ਇਹ ਲਗਾਤਾਰ ਆਉਣਗੀਆਂ, ਜਿਗਿਆਸਾ ਵੀ ਬਣੀ ਰਹੇਗੀ। ਇਸ ਤੋਂ ਇਲਾਵਾ ਵੱਡੀ ਗੱਲ ਜਿਹੜੀ ਹੋਈ ਆ ਉਹ ਇਹ ਆ ਕਿ ਹਰਿਆਣੇ ਦੀ ਕੈਬਨਿਟ ਮੀਟਿੰਗ ਹੋਈ ਆ। ਉਹਦੇ ਵਿੱਚ ਉਹਨਾਂ ਨੇ ਇੱਕ ਫੈਸਲਾ ਲਿਆ ਕਿ ਸੋਨੀਪਤ, ਝੱਜਰ ਤੇ ਪਲਵਲ, ਇਹਨਾਂ 3 ਜ਼ਿਲ੍ਹਿਆਂ ਦੇ ਵਿੱਚ 24 ਘੰਟਿਆਂ ਲਈ ਜਿਹੜੀ ਟੈਲੀਕਾਮ ਸੇਵਾ ਉਹ ਸਸਪੈਂਡ ਕਰ ਦਿੱਤੀ ਗਈ। ਮਤਲਬ ਕਿ ਜੋ ਵੌਇਸ ਕਾਲ ਹੁੰਦੀ ਆ ਇਹਨੂੰ ਛੱਡ ਕੇ ਜਿਹੜੀਆਂ ਬਾਕੀ ਸਾਰੀਆਂ ਸੇਵਾਵਾਂ ਨੇ, ਚਾਹੇ ਉਹ ਮੈਸੇਂਜਰ ਦੀ ਸੇਵਾ ਹੈ, ਮੈਸੇਜ SMS ਜਿਹਨੂੰ ਆਪਾਂ ਕਹਿ ਦਿੰਦੇ ਹਾਂ,
ਉਹਦੀ ਸੇਵਾ, ਉਹ ਸਾਰੀਆਂ ਬੰਦ, ਸਸਪੈਂਡਡ ਨੇ ਬਿਲਕੁਲ। ਤਾਂ ਜਿਹੜਾ ਸੋਨੀਪਤ ਹੈ ਉਹਦੇ ਵਿੱਚ ਹੀ ਤੁਹਾਨੂੰ ਪਤਾ ਟਿਕਰੀ ਪੈ ਜਾਂਦਾ, ਤੇ ਗਾਂ ਜੋ ਪਲਵਲ ਏਰੀਆ, ਝੱਜਰ ਏਰੀਆ, ਉਹ ਸਾਰਾ ਨਾਲ ਆ ਲੱਗਦਾ ਇਸ ਪਾਸੇ। ਤਾਂ ਕਿਤੇ ਨਾ ਕਿਤੇ ਇਹ ਵੀ ਸਮਝਿਆ ਜਾ ਰਿਹਾ। ਦੇਖੋ ਹੁਣ ਪਤਾ ਨਹੀਂ ਹੈ ਕਿ ਕੀ ਸਰਕਾਰ ਦੀ ਮਨਸ਼ਾ ਹੈ। ਇਹਨਾਂ ਚੀਜ਼ਾਂ ਤੋਂ ਅੰਦਾਜ਼ਾ ਇਸ ਗੱਲ ਦਾ ਲਾਇਆ ਜਾ ਰਿਹਾ ਕਿ ਸ਼ਾਇਦ ਕੋਈ ਵੱਡੀ ਕਾਰਵਾਈ ਕਰਨ ਦੀ ਫਿਰਾਕ ਦੇ ਵਿੱਚ ਨੇ। ਮਤਲਬ ਇੱਕ ਤਾਂ ਇਹ ਆ ਕਿ ਜਿਵੇਂ ਅਮਿਤ ਸ਼ਾਹ ਹੋਰਾਂ ਨੇ ਮੀਟਿੰਗ ਕੀਤੀ ਆ, ਉਹਦੇ 'ਚ ਇਹ ਦੱਸਿਆ ਗਿਆ ਕਿ ਹੁਕਮ ਕੀਤੇ ਗਏ ਆ ਕਿ ਸਖਤੀ ਨਾਲ ਨਜਿੱਠੋ, ਜਿੰਨੀ ਵੀ ਸਖਤੀ ਕਰ ਸਕਦੇ ਹੋ ਪ੍ਰੋਟੈਸਟਰ ਦੇ ਅਗੇਂਸਟ ਉਨੀ ਜ਼ਿਆਦਾ ਕਰੋ। ਤਾਂ ਇੱਥੋਂ ਤੁਸੀਂ ਇੱਕ ਅੰਦਾਜ਼ਾ ਲਾ ਲਓ ਕਿ ਜੋ ਕੰਮ ਚੱਲਦਾ ਪਿਆ FIR ਵਗੈਰਾ ਦਾ, ਇਹ ਬਹੁਤ ਤੇਜ਼ੀ ਨਾਲ, ਤੀਬਰਤਾ ਨਾਲ ਅੱਗੇ ਵਧੇਗਾ। ਦੂਜੀ ਚੀਜ਼ ਇਹ ਆ ਕਿ ਜੇ ਕੋਈ ਮਾੜਾ ਮੋਟਾ ਹੰਗਾਮਾ ਹੁੰਦਾ ਉਹਨੂੰ ਕੁਚਲ ਦਿਓ ਨਾਲ ਦੀ ਨਾਲ। ਤਾਂ ਤੀਸਰੀ ਜਿਹੜੀ ਉਧਰੋਂ ਕੈਬਨਿਟ ਦੀ ਜਿਹੜੀ ਹੋਈ ਆ ਹੁਣ ਮੀਟਿੰਗ, ਉਹਦੇ ਵਿੱਚ ਜਿਸ ਤਰੀਕੇ ਨਾਲ ਹਰਿਆਣੇ ਵਾਲਿਆਂ ਨੇ ਫੈਸਲਾ ਲਿਆ, ਤਾਂ ਕਿਤੇ ਨਾ ਕਿਤੇ ਇਹ ਵੀ ਹੁਣ ਦੇਖੋ ਗੱਲ ਇਹ ਆ ਕਿ ਬਹੁਤ ਸਾਰੇ ਲੋਕ ਤੇ ਉੱਧਰ ਸੜਕਾਂ ਤੇ ਫਸੇ ਹੋਏ ਸੀਗੇ, ਜਿਹੜੇ ਟਿੱਕਰੀ ਵਾਲੇ ਜਾਂ ਸਿੰਘੂ ਵਾਲੇ, ਸੰਯੁਕਤ ਕਿਸਾਨ ਮੋਰਚਾ ਵਾਲੇ, ਸ਼ਾਹਜਹਾਂਪੁਰ ਵਾਲੇ ਜਾਂ ਜਿਹੜੇ ਗਾਜ਼ੀਪੁਰ ਵਾਲੇ, ਉਹ ਸਾਰੇ ਹੀ ਸੜਕਾਂ ਤੇ ਆ। ਤਾਂ ਪਿੱਛੇ ਤਾਂ ਉਹਨਾਂ ਦੇ ਟਿਕਾਣੇ ਜਿੱਦਾਂ ਕਹਿ ਲਓ ਕਿ ਖਾਲੀ ਨੇ। ਹੁਣ ਹੋ ਸਕਦਾ ਕੋਈ ਐਸੀ ਪਲੈਨਿੰਗ ਹੋਵੇ ਕਿ ਜਿਹੜੇ ਉਹਨਾਂ ਦੇ ਟਿਕਾਣੇ ਉਹਨਾਂ ਨੂੰ ਟਾਰਗੇਟ ਕੀਤਾ ਜਾਵੇ। ਇਹ ਇੱਕ ਬਹੁਤ ਵੱਡਾ ਇਸ ਵੇਲੇ ਅੰਦੇਸ਼ਾ ਹੈ, ਇਮਕਾਨ ਹੈ, ਕਿਉਂਕਿ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ। ਜਿਵੇਂ ਮੈਂ ਕਿਹਾ ਕਿ ਅਮਿਤ ਸ਼ਾਹ ਇੱਕ ਹਾਈ ਲੈਵਲ ਮੀਟਿੰਗ ਲੈਂਦੇ ਆ, ਉਹਦੇ ਵਿੱਚ ਉਹ ਤਲਖੀ ਦਿਖਾਉਂਦੇ ਆ, ਉਸ ਤੋਂ ਬਾਅਦ ਇਹ ਗੱਲਾਂ ਨਿਕਲ ਕੇ ਆਉਂਦੀਆਂ ਕਿ ਸਖਤੀ ਦੇ ਹੁਕਮ ਦਿੱਤੇ ਗਏ ਆ। ਪਰ ਕਿਤੇ ਨਾ ਕਿਤੇ ਕੁੱਲ ਮਿਲਾ ਕੇ ਜੋ ਸਿੱਟਾ ਨਿਕਲਦਾ ਉਹ ਸ਼ੱਕ ਦੇ ਰੂਪ 'ਚ ਨਿਕਲਦਾ ਹੈ, ਡਰ ਦੇ ਰੂਪ 'ਚ ਨਿਕਲਦਾ ਕਿ ਕੋਈ ਵੱਡੀ ਕਾਰਵਾਈ ਹੋਣ ਦੀ ਸੰਭਾਵਨਾ ਹੋ ਸਕਦੀ ਹੈ। ਬਾਕੀ ਹੁਣ ਸਵੇਰਾ ਚੜ੍ਹੇਗਾ, ਦੁਆਵਾਂ ਦੇ ਨਾਲ ਪੈਂਦੇ ਆ ਕਿ ਸਭ ਕੁਝ ਠੀਕ ਰਹੇ। ਸਵੇਰ ਚੜ੍ਹਦੇ ਸਾਰ ਹੀ ਪਤਾ ਲੱਗੂਗਾ ਕਿ ਕੀ ਬਣਦਾ ਬਣਾਉਂਦਾ। ਜੀ ਜੀ ਬਿਲਕੁਲ। ਵੈਸੇ ਮਿੰਟੂ ਜੀ, FIR ਦਰਜ ਕਰਨ ਦੇ ਵਿੱਚ ਇਹਨਾਂ ਨੇ ਕਾਫੀ ਇੱਥੇ ਫੁਰਤੀਆਂ ਜਿਹੜੀਆਂ ਦਿਖਾਈਆਂ ਹੈ। ਉੱਦਾਂ ਆਪਾਂ ਦੇਖਦੇ ਹਾਂ ਕਈ ਵਾਰੀ ਪੁਲਿਸ ਬੜੀ ਢਿੱਲੀ ਜਿਹੜੀ ਇਹ ਕੰਮ ਕਰਦੀ ਆ। ਅਤੇ ਹੁਣ ਕਹਿੰਦੇ ਵੀ ਇਹ ਪੁਲਸੀਆ ਕਾਰਵਾਈ ਦੇ ਲਈ ਕੈਮਰੇ ਵੀ ਫਰੋਲੇ ਜਾਣਗੇ। ਇਹ ਕਿਹਨਾਂ ਦੇ ਕੈਮਰੇ ਇਹਨਾਂ ਨੇ ਫਰੋਲਣੇ ਆ? ਦੇਖੋ ਇਹ ਹੁਣ ਕਹਿੰਦੇ ਆ ਕਿ ਜਿਹੜੇ CCTV ਕੈਮਰੇ ਆ ਜਿੰਨੇ ਵੀ ਦਿੱਲੀ ਦੇ, ਉਹ ਸਾਰੇ ਹੀ ਖੰਗਾਲਾਂਗੇ। ਜਿਹੜਾ ਵੀ ਕੋਈ ਬੰਦਾ ਇਸ ਤਰ੍ਹਾਂ ਦੀ ਵਾਇਲੈਂਸ ਦੇ ਵਿੱਚ ਸ਼ਾਮਲ ਸੀਗਾ, ਜਿਹਦੇ 'ਚ ਪਬਲਿਕ ਪ੍ਰਾਪਰਟੀ ਨੂੰ ਡੈਮੇਜ ਹੋਇਆ, ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ। ਤੇ ਇੱਕ ਹੋਰ ਵੀ ਵੱਡੀ ਗੱਲ ਹੋਈ ਸੀਗੀ, ਉਹ ਸ਼ਾਇਦ ਰਹਿ ਗਈ ਆ, ਮੈਂ ਮਿਸ ਕਰ ਗਿਆ, ਕਿ ਇੱਕ ਨੌਜਵਾਨ ਸੀ ਜਿਹਦੀ ਮੇਰੇ ਖਿਆਲ ਦੇ ਨਾਲ 1 ਸਾਲ ਪਹਿਲਾਂ ਹੀ ਸ਼ਾਦੀ ਹੋਈ ਸੀਗੀ, ਨਵਨੀਤ ਆ ਮੁੰਡੇ ਦਾ ਨਾਮ ਸੀ, ਕਹਿ ਲਓ, ਉਹ ਉੱਤਰਾਖੰਡ ਤੋਂ ਸੀਗਾ। ਤਾਂ ਉਹਦੀ ਮੌਤ ਹੋਈ ਆ। ਵੈਸੇ ਤੇ ਕਾਫੀ ਘਟਨਾਵਾਂ ਵਾਪਰੀਆਂ, ਜਿਵੇਂ ਹੀ ਮੰਨ ਲਓ ਇਹ ਸ਼ੁਰੂ ਹੋਇਆ ਕਾਫਲਾ ਤੇ ਇੱਧਰ ਗਾਜੀਪੁਰ ਵਾਲੀ ਸਾਈਡ ਤੇ ਇੱਕ ਟਰੈਕਟਰ ਪਲਟ ਗਿਆ। ਦੱਸਦੇ ਕਿ ਸਟੰਟ ਕੀਤਾ ਜਾ ਰਿਹਾ ਸੀਗਾ ਸ਼ੁਰੂ ਦੇ ਵਿੱਚ, ਜਿੱਦਾਂ ਕਰਦੇ ਹੁੰਦੇ ਆ ਰੇਸ ਰੂਸ ਦੇ ਕੇ, ਤੇ ਉਹ ਪਲਟ ਗਿਆ। ਉਹਦੇ 'ਚ ਵੀ 2 ਜ਼ਖਮੀ ਹੋ ਗਏ। ਇੱਕ ਇੱਧਰ ਸਿੰਘੂ ਵਾਲੀ ਸਾਈਡ ਵੀ ਦੱਸਦੀ ਇੱਕ ਮੁੰਡੇ ਦੀ ਲੱਤ ਟੁੱਟੀ ਆ ਬਾਅਦ ਦੇ ਵਿੱਚ। ਇਹ ਬਾਅਦ ਦੇ ਵਿੱਚ ਬਾਅਦ ਦੁਪਹਿਰ ਖਬਰ ਆਈ ਕਿ ਨਵਨੀਤ ਨਾਂ ਦੇ ਮੁੰਡੇ ਨੂੰ ਗੋਲੀ ਮਾਰ ਦਿੱਤੀ ਗਈ ਪੁਲਿਸ ਵੱਲੋਂ। ਉਹਦੇ ਸਾਥੀ ਵੀ ਕਹਿ ਰਹੇ ਸੀ ਗੋਲੀ ਮਾਰੀ ਗਈ ਆ। ਬਾਅਦ ਦੇ ਵਿੱਚ ਇੱਕ ਵੀਡੀਓ ਜਿਹੜਾ ਉਹ ਜਾਰੀ ਕੀਤਾ ਗਿਆ ANI ਵੱਲੋਂ। ਤਾਂ ਉਹਦੇ ਵਿੱਚ ਸਾਫ਼ ਨਜ਼ਰ ਆ ਰਿਹਾ ਕਿ ਬੈਰੀਕੇਡਿੰਗ ਦੇ ਨਾਲ, ਮਤਲਬ ਕਿ ਜਦੋਂ ਵੀ ਟਰੈਕਟਰ ਬੈਰੀਕੇਡ ਤੇ ਪਹੁੰਚਦਾ ਤਾਂ ਯਕਦਮ ਸਲਿੱਪ ਹੋ ਜਾਂਦਾ। ਹੁਣ ਇੱਥੇ ਵੀ ਇਹ ਕਿਹਾ ਜਾ ਰਿਹਾ ਕਿ ਕੁਝ ਮੀਡੀਆ ਆਊਟਲੈਟ ਇਹ ਗੱਲ ਕਹਿੰਦੇ ਨੇ ਕਿ ਟਰੈਕਟਰ ਦੇ ਟਾਇਰ ਦੇ ਵਿੱਚ ਗੋਲੀ ਮਾਰੀ ਗਈ। ਹਾਲਾਂਕਿ ਹੁਣ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੂਗਾ। ਗੱਭਰੂ ਮੁੰਡਾ ਸੀ, ਬੜਾ ਸੋਹਣਾ ਸੁਨੱਖਾ ਮੁੰਡਾ ਸੀਗਾ, ਉੱਤਰਾਖੰਡ ਦਾ ਸਿੱਖ ਮੁੰਡਾ ਸੀਗਾ, ਉਹ ਮਰ ਗਿਆ ਇਸ ਘਟਨਾ ਦੇ ਵਿੱਚ, ਕਹਿ ਲਓ, ਜਾਂ ਕਹਿ ਲਓ ਸ਼ਹੀਦ ਕਹਿ ਲਓ। ਜਿਹੜੇ ਹੁਣ ਇਸ ਸੰਘਰਸ਼ ਨਾਲ ਜੁੜੇ ਲੋਕ ਉਹ ਤਾਂ ਸ਼ਹੀਦ ਹੀ ਮੰਨਦੇ, ਜਿਹਦੀ ਵੀ ਜਾਨ ਜਾਂਦੀ ਆ। ਪਰ ਉਹ ਮੌਤ ਦਾ ਕਾਰਨ ਜਿਹੜਾ ਉਹ ਯਕਦਮ ਪਤਾ ਨਹੀਂ ਲੱਗ ਰਿਹਾ। ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ, ਕਿਉਂਕਿ ਪਹਿਲਾਂ ਕਿਹਾ ਗਿਆ ਕਿ ਹੈਡ ਇੰਜਰੀ ਹੋਈ ਆ ਕਿਉਂਕਿ ਗੋਲੀ ਮਾਰੀ ਗਈ। ਹੈਡ ਇੰਜਰੀ ਹੈ ਜਾਂ ਕੁਝ ਹੋਰ ਹੈ, ਉਹ ਸਭ ਕੁਝ ਜਿਹੜਾ ਪੋਸਟਮਾਰਟਮ ਤੋਂ ਪਤਾ ਲੱਗੇਗਾ। ਪਰ ਇਹ ਇੱਕ ਬਹੁਤ ਕਹਿ ਲਓ ਕਿ ਸੋਗਮਈ ਖਬਰ ਆਈ ਇਸ ਸਾਰੇ ਘਟਨਾਕ੍ਰਮ ਦੇ ਵਿੱਚੋਂ ਕਿ ਇਹ ਗੱਭਰੂ ਮੁੰਡਾ ਜਿਹੜਾ ਉਹ ਚਲਾਣਾ ਕਰ ਗਿਆ। ਜੀ ਜੀ ਬਿਲਕੁਲ। ਇਹ ਜਿਹੜੀ ਆ ਮੰਦਭਾਗੀ ਜਿਹੜੀ ਆ ਖਬਰ ਆ ਉਹ ਵਾਪਰੀ ਜਿਹੜੀ ਹੈਗੀ ਆ। ਅਤੇ ਬਿਲਕੁਲ ਮਿੰਟੂ ਜੀ, ਕਾਫੀ ਕੁਛ ਜਿਹੜਾ ਆ ਕੱਲ੍ਹ ਦਾ ਘਟਨਾਕ੍ਰਮ ਜਿਹੜਾ ਉਹ ਵਾਪਰਿਆ ਆ, ਉਹ ਹੁਣ ਜਿਹੜਾ ਉਹ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਪਾਸੇ ਵੱਲ ਨੂੰ
ਜਿਹੜਾ ਇਸ ਦਾ ਝੁਕਾਵ ਜਿਹੜਾ ਉਹ ਰਹੇਗਾ। ਅਤੇ ਜਿੱਦਾਂ ਤੁਸੀਂ ਕਿਹਾ ਵੀ ਹੁਣ ਉਹਦਾ ਬਾਹਰ ਸੀਗੇ, ਪਿੱਛੋਂ ਹੋਰ ਕਾਰਵਾਈ ਜਿਹੜੀ ਹੋ ਸਕਦੀ ਆ, ਤੁਹਾਨੂੰ ਕੀ ਇਸ ਜਿਹੜਾ ਆ ਹੁਣ ਸੰਘਰਸ਼ ਦਾ ਭਵਿੱਖ ਜਿਹੜਾ ਉਹ ਨਜ਼ਰ ਆ ਰਿਹਾ ਕਿ ਇਸ ਪਾਸੇ ਵੱਲ ਨੂੰ ਜਿਹੜੀ ਇਹ ਚੀਜ਼ ਇਹ ਹੁਣ ਵੱਧ ਸਕਦੀ ਆ? ਕੀ ਸਰਕਾਰ ਇਹਨਾਂ ਨੂੰ ਆਪਣੇ ਜਾਲ ਦੇ ਵਿੱਚ ਫਸਾਉਣ 'ਚ ਕਾਮਯਾਬ ਹੋ ਚੁੱਕੀ ਆ ਹੁਣ? ਮੈਂ ਤਾਂ ਕਿਹਾ ਜੀ, ਦੇਖੋ ਕੁਛ ਆਪਣੇ ਬੰਦਿਆਂ ਦੀਆਂ ਹੀ ਕਹਿ ਲਓ ਕਿ ਗਲਤੀਆਂ। ਤੁਸੀਂ ਦੇਖੋ ਨਾ ਕਿ ਇਹਨਾਂ ਨੇ ਜਦੋਂ ਪ੍ਰੋਗਰਾਮ ਦੇ ਦਿੱਤਾ ਸੀਗਾ ਕਿ ਆਪਾਂ ਸੰਸਦ ਵੀ ਘੇਰਨੀ 1 ਤਰੀਕ ਨੂੰ, ਤੇ ਜੇ ਦਿੱਲੀ ਜਾਣ ਦਾ ਇੰਨਾ ਹੀ ਸੀਗਾ, ਜਿਨ੍ਹਾਂ ਨੇ ਜਾਣਾ ਸੀਗਾ ਤੇ ਉਹ 1 ਤਰੀਕ ਨੂੰ ਵੀ ਆਪਣਾ ਚਾਅ ਲਾ ਸਕਦੇ ਸੀ। ਫਿਰ ਦੂਜੀ ਗੱਲ ਹੈ ਕਿ ਆਊਟਰ ਰਿੰਗ ਰੋਡ ਤੱਕ ਤੁਸੀਂ ਲੈ ਗਏ ਹੋ ਲੋਕਾਂ ਨੂੰ, ਤੁਹਾਡੀ ਜ਼ਿੰਮੇਵਾਰੀ ਬਣਦੀ ਸੀ ਕਿ ਤੁਸੀਂ ਨੌਜਵਾਨਾਂ ਨੂੰ ਜੇ ਲੈ ਕੇ ਗਏ ਹੋ ਉਹਨਾਂ ਨੂੰ ਮੋੜ ਕੇ ਜਾਓਗੇ। ਹੁਣ ਦੇਖੋ ਇਹ ਜਿਹੜਾ ਮੁੰਡਾ ਮਰਿਆ, ਇਹਦੀ ਮੌਤ ਕਿਹਦੇ ਖਾਤੇ 'ਚ ਪਾਓਗੇ? ਕੋਈ ਜ਼ਿੰਮੇਵਾਰੀ ਲਊਗਾ? ਹੁਣ ਉਹ ਆਖੂਗਾ ਦੇਖੋ ਜੀ ਮੈਂ ਉੱਥੋਂ ਤੱਕ ਗਿਆ ਸੀ, ਅੱਗੋਂ ਫਲਾਣਾ ਲੈ ਗਿਆ, ਫਲਾਣਾ ਕਹੂਗਾ ਜੀ ਮੈਂ ਥੋੜ੍ਹੀ ਗਿਆ ਸੀ, ਉਹ ਤਾਂ ਜੀ ਇਹ ਤੇ ਕਲਾ ਵਰਤ ਰਹੀ ਆ, ਸੰਗਤ ਆਪ ਮਾਰੀ ਚੱਲ ਗਈ ਹੈ। ਦੀਪ ਸਿੱਧੂ ਇਹ ਗੱਲ ਕਹਿ ਦੂਗਾ, ਪਰ ਜ਼ਿੰਮੇਵਾਰੀ ਕਿਸੇ ਨੇ ਨਹੀਂ ਲੈਣੀ। ਸੋ ਕਹਿਣ ਦਾ ਮਤਲਬ ਇਹੋ ਆ ਕਿ ਕੁਛ ਗਲਤੀ ਆਪਦੇ ਬੰਦਿਆਂ ਦੀ ਹੀ ਹੈ, ਚਾਹੇ ਉਹ ਕਿਸ ਭਾਵਨਾ ਨਾਲ ਕੰਮ ਕਰ ਰਹੇ। ਮੈਨੂੰ ਨਹੀਂ ਪਤਾ, ਕਿਸੇ ਦੇ ਅੰਦਰ ਆਪਾਂ ਥਰਮਾਮੀਟਰ ਲਾ ਕੇ ਨਹੀਂ ਦਿੰਦੇ, ਪਰ ਗਲਤੀ ਤੇ ਹੈ ਨਾ ਕਿ ਅਡਰਾ ਪ੍ਰੋਗਰਾਮ ਦੇ ਕੇ ਤੁਸੀਂ, ਹਾਲਾਂਕਿ ਪਹਿਲਾਂ ਮੈਂ ਕਹਿੰਦਾ ਕਿ ਜਿਹੜਾ ਕਿਤੇ ਨਾ ਕਿਤੇ ਝੋਲ ਹੈ ਉਹ ਸੰਯੁਕਤ ਕਿਸਾਨ ਮੋਰਚੇ ਦੇ ਪ੍ਰੋਗਰਾਮ 'ਚ ਵੀ ਸੀ। ਦੂਜਾ ਕਿ ਸਰਵਣ ਸਿੰਘ ਪੰਧੇਰ ਹੋਰਾਂ ਨੇ ਕੁਛ ਬੰਦਿਆਂ ਦੇ ਆਖੇ ਲਾ ਕੇ ਜਿਹੜਾ ਇਹ ਪ੍ਰੋਗਰਾਮ ਦਿੱਤਾ ਜਾਂ ਆਪਣੇ ਪੱਧਰ ਤੇ ਦਿੱਤਾ, ਮੈਨੂੰ ਨਹੀਂ ਪਤਾ, ਜਿਹੜਾ ਇਹ ਪ੍ਰੋਗਰਾਮ ਦਿੱਤਾ ਤਾਂ ਇਹਦੀ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਸੀ। ਤੀਸਰਾ ਇਹ ਹੈ ਕਿ ਗਾਜ਼ੀਪੁਰ ਵੱਲੋਂ ਜਿਹੜਾ ਉਹਦੀ ਹੁਣ ਕੋਈ ਜ਼ਿੰਮੇਵਾਰੀ ਨਹੀਂ ਲੈ ਰਿਹਾ, ਟਕੈਤ ਕਰ ਰਿਹਾ ਜੀ ਕਿ ਦੇਖੋ ਇਹ ਕੁਛ ਰਾਜਨੀਤਿਕ ਬੰਦੇ ਸੀਗੇ ਜਿਹੜੇ ਵਿੱਚ ਵੜ ਗਏ ਆ, ਉਹ ਯੂਪੀ ਵਾਲੇ ਇਸ ਤਰ੍ਹਾਂ ਦੇ ਵੀ ਉਹ ਤਰਕ ਦੇ ਰਿਹਾ। ਹੁਣ ਭਵਿੱਖ ਕੁਛ ਨਹੀਂ ਨਿਰਧਾਰਿਤ ਹੈ, ਮਾਫ ਕਰਨਾ ਇਹ ਸ਼ਬਦ ਜਿਹੜੇ ਕੁਛ ਰੁਕੇ ਜੇ ਹੋ ਸਕਦੇ ਆ। ਭਵਿੱਖ ਹੁਣ ਕੁਛ ਨਹੀਂ ਹੈ, ਭਵਿੱਖ ਤੇ ਇਸ ਗੱਲ ਤੋਂ ਤੈਅ ਹੋਏਗਾ ਕਿ ਸਵੇਰ ਕਿਸ ਤਰ੍ਹਾਂ ਦੀ ਚੜ੍ਹਦੀ ਹੈ, ਕਿ ਆਪੋ ਆਪਣੇ ਟਿਕਾਣਿਆਂ ਤੇ ਉਹ ਪਰਤ ਕੇ 19 ਸਟੈਂਪ ਦੇ ਵਿੱਚ ਕਿਸਾਨ ਬੈਠਦੇ। ਦੇਖੋ ਗੱਲ ਇਹ ਆ ਕਿ ਜਿਸ ਤਰ੍ਹਾਂ ਦੇ ਵਿਜ਼ੂਅਲ ਆਏ ਆ, ਜਿਸ ਤਰ੍ਹਾਂ ਮੌਤ ਦੀ ਖਬਰ ਆ, ਕਿ ਨੌਜਵਾਨੀ ਨੂੰ, ਸਾਡੇ ਬਹੁਤੇ ਪੰਜਾਬੀਆਂ ਦਾ ਇੱਕੋ ਇੱਕ ਬੱਚਾ ਹੁੰਦਾ, ਚਾਹੇ ਕੁੜੀ ਹੈ ਚਾਹੇ ਮੁੰਡਾ, ਇਹ ਨਾ ਭੁੱਲਿਓ। ਜਦੋਂ ਇਸ ਤਰ੍ਹਾਂ ਦੇ ਵਿਜ਼ੂਅਲ ਦਿਖਾਏ ਜਾਂਦੇ ਕੌਮੀ ਚੈਨਲਾਂ ਤੇ ਤਾਂ ਉਹ ਡਰ ਵੀ ਪੈਦਾ ਕਰਦੇ ਆ। ਤਾਂ ਬਹੁਤ ਸਾਰੇ ਘਰਾਂ 'ਚੋਂ ਟੈਲੀਫੋਨ ਵੀ ਗਏ ਹੋਣਗੇ ਕਿ ਭਾਈ ਤੂੰ ਪਰਤ ਕੇ ਆ। ਤਾਂ ਇਹ ਦੇਖਣਾ ਹੋਏਗਾ ਕਿ ਸਟਰੈਂਥ ਕਿੰਨੀ ਬਚਦੀ ਆ। ਫਿਰ ਜੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ, ਕਿ ਉਹ ਇਹਨਾਂ ਦੇ ਨਾਲ ਹੀ ਬਹਿੰਦੀ ਆ ਜਾਂ ਉਹ ਅੱਡ ਮੋਰਚਾ ਲਾ ਕੇ ਹੀ ਚੱਲਦੇ ਆ ਅੱਗੇ ਵਾਂਗੂ ਜਿਵੇਂ ਚੱਲ ਰਹੇ ਨੇ। ਉਹ ਜਿਹੜੇ ਨੌਜਵਾਨ ਗਰਮ ਥੋੜੇ ਜਿਹੇ ਮਿਜ਼ਾਜ ਦੇ ਉਹਨਾਂ ਦੇ ਨਾਲ ਗਏ ਆ ਕਿ ਉਹ ਪਰਤ ਕੇ ਵਾਪਸ ਸੰਯੁਕਤ ਕਿਸਾਨ ਮੋਰਚਾ ਦੇ ਪੰਡਾਲ 'ਚ ਆਉਂਦੇ ਆ। ਇਹ ਸਾਰੀਆਂ ਗੱਲਾਂ ਬਹੁਤ ਕੁਛ ਤੈਅ ਕਰਨਗੀਆਂ ਅੱਗੇ ਜਾ ਕੇ, ਠੀਕ ਹੈ ਨਾ। ਲੋਕਾਂ ਦਾ ਕਿੰਨਾ ਯਕੀਨ ਰਹਿੰਦਾ, ਲੋਕ ਕਿਹਦੀ ਲੀਡਰਸ਼ਿਪ 'ਚ ਜ਼ਿਆਦਾ ਯਕੀਨ ਕਰਦੇ ਆ, ਹਰਿਆਣੇ ਵਾਲੇ ਕਿੰਨਾ ਕੁ ਭਰੋਸਾ ਜਤਾਉਂਦੇ ਆ, ਜਿਵੇਂ ਅੱਗੇ ਏਕਤਾ ਚੱਲ ਰਹੀ ਸੀਗੀ। ਇਹ ਲਾਲ ਕਿਲ੍ਹੇ ਵਾਲੀ ਘਟਨਾ ਦਾ ਕੀ ਅਸਰ ਪੈਂਦਾ ਇਸ ਸਾਰੀ ਏਕਤਾ ਤੇ? ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਵੇਰ ਤੋਂ ਬਾਅਦ ਹੀ ਸਾਫ਼ ਹੋਣਗੀਆਂ। ਹਾਲ ਦੀ ਘੜੀ ਕਹਿ ਲਓ ਕਿ ਹਨੇਰੇ ਦੇ ਵਿੱਚ ਹੀ ਆ ਸਭ ਕੁਛ, ਕੋਈ ਚੀਜ਼ ਤੇ ਕੋਈ ਪਿਕਚਰ ਜਿਹੜੀ ਉਹ ਰੌਸ਼ਨੀ ਦੇ ਵਿੱਚ ਨਹੀਂ ਹੈ। ਸਵੇਰੇ ਪਤਾ ਲੱਗੂਗਾ ਕਿਸ ਤਰ੍ਹਾਂ ਸੰਯੁਕਤ ਕਿਸਾਨ ਮੋਰਚੇ ਵਾਲੇ, ਕਿਉਂਕਿ ਹੁਣ ਦੇਖੋ ਉਹ ਵੀ ਸ਼ੌਕਡ ਹੋਣਗੇ ਨਾ। ਅਕਸਰ ਨੂੰ ਤਾਂ ਦੇਖੋ ਬਾਬਿਆਂ ਨੂੰ ਵੀ ਦੁੱਖ, ਬਜ਼ੁਰਗਾਂ ਨੂੰ ਵੀ ਦੁੱਖ ਹੋਏਗਾ, ਮੌਤ ਹੋਈ ਆ, ਸੱਟਾਂ ਲੱਗੀਆਂ, ਹਿੰਸਾ ਹੋਈ ਆ, ਬਦਨਾਮੀ ਹੋਈ ਆ। ਉਹ ਸਾਰੀਆਂ ਚੀਜ਼ਾਂ ਨੇ ਕਿਤੇ ਨਾ ਕਿਤੇ ਸ਼ੌਕ ਕੀਤਾ ਹੋਏਗਾ ਉਹਨਾਂ ਨੂੰ ਵੀ। ਤਾਂ ਉਹ ਜਿਹੜਾ ਝਟਕਾ ਲੱਗਾ ਉਹਦੇ ਤੋਂ ਉੱਭਰਨ ਵਾਸਤੇ ਉਹਨਾਂ ਨੂੰ ਵੀ ਸਮਾਂ ਚਾਹੀਦਾ, ਮੰਥਨ ਕਰਨ ਦਾ ਵੇਲਾ ਚਾਹੀਦਾ। ਉਸ ਤੋਂ ਬਾਅਦ ਉਹ ਚੀਜ਼ਾਂ ਰਣਨੀਤਿਕ ਤੌਰ ਤੇ ਅਮਲ 'ਚ ਲਿਆਉਣ ਦਾ ਕੋਈ ਯਤਨ ਕਰਨਗੇ ਕਿ ਹੁਣ ਕਿੱਦਾਂ ਇਸ ਮੋਰਚੇ ਨੂੰ ਅੱਗੇ ਵਧਾਇਆ ਜਾਵੇ। ਹਾਲ ਦੀ ਘੜੀ, ਫਿਲਹਾਲ ਦੀ ਘੜੀ ਆਪਾਂ ਨੂੰ ਕੱਲ੍ਹ ਤੱਕ ਦਾ ਇੰਤਜ਼ਾਰ ਕਰਨਾ ਪਵੇਗਾ ਕਿ ਕਿੰਨੀ ਸਟਰੈਂਥ ਉੱਥੇ ਬਚਦੀ ਆ, ਕੀ ਉੱਥੇ ਲੋਕਾਂ ਦਾ ਪੁਆਇੰਟ ਆਫ ਵਿਊ ਰਹਿੰਦਾ, ਲੋਕਾਂ ਦਾ ਹੌਸਲਾ ਕਿਸ ਤਰ੍ਹਾਂ ਦਾ। ਉਹ ਸਾਰੀਆਂ ਚੀਜ਼ਾਂ ਕੱਲ੍ਹ ਨੂੰ ਸਾਫ਼ ਹੋ ਗਈਆਂ। ਹਾਲ ਦੀ ਘੜੀ 'ਚ ਦੇਖੋ ਅਸੀਂ ਖੁਦ ਹੈਰਾਨ ਆ, ਖੁਦ ਬਹੁਤ ਭਾਰੇ ਮਨ ਦੇ ਨਾਲ ਇਹਨਾਂ ਚੀਜ਼ਾਂ ਨੂੰ ਕਹਿ ਰਹੇ ਹਾਂ ਜੋ ਕੁਛ ਹੋਇਆ, ਕਿਉਂਕਿ ਹਰੇਕ ਪੰਜਾਬੀ ਦੀ ਭਾਵਨਾ ਜੁੜੀ ਸੀ, ਹਰੇਕ ਪੰਜਾਬੀ ਦੇ ਜਜ਼ਬਾਤ ਜੁੜੇ ਸੀ। ਇੱਦਾਂ ਕਹਿ ਲਓ ਕਿ ਹਰੇਕ ਪੰਜਾਬੀ ਅੰਤਰ ਮਨੋਂ ਉੱਧਰ ਨਾਲ ਜੁੜਿਆ ਹੋਇਆ ਸੀਗਾ। ਜੋ ਘਟਨਾਕ੍ਰਮ ਉਹ ਵਾਪਰਿਆ ਉਹ ਅਫਸੋਸਨਾਕ ਆ, ਸੱਟਾਂ ਵੱਜੀਆਂ ਨੇ ਜਾਂ ਜਿਸ ਤਰ੍ਹਾਂ ਵੀ ਅੰਦੋਲਨ ਜਿਹੜਾ ਦਫੇੜ ਹੋਇਆ ਉਹਦਾ ਸਾਰਿਆਂ ਨੂੰ ਦੁੱਖ ਹੋ ਰਿਹਾ ਸੀ। ਜੀ ਮਿੰਟੂ ਜੀ, ਬਿਲਕੁਲ ਅੱਜ ਵਾਲੀ ਜਿਹੜੀ ਮੌਤ ਹੋਈ ਉਹ ਤਾਂ ਪਤਾ ਨਹੀਂ ਕਿਸ ਨੇ ਜ਼ਿੰਮੇਵਾਰੀ ਲੈਣੀ ਆ। ਅਤੇ ਪਰ ਮਿੰਟੂ ਜੀ ਜਿਹੜੇ ਹੁਣ ਤੱਕ 100 ਤੋਂ ਉੱਤੇ ਜਿਹੜੇ ਕਿਸਾਨ ਮਰ ਚੁੱਕੇ ਆ ਜਿਹੜੇ ਠੰਡ ਦੇ ਕਰਕੇ ਇਸ ਸੰਘਰਸ਼ ਦੇ ਉੱਤੇ, ਉਹਦੀ ਜ਼ਿੰਮੇਵਾਰੀ ਕੌਣ ਲੈ ਰਿਹਾ? ਦੇਖੋ ਉਹਦੀ ਜ਼ਿੰਮੇਵਾਰੀ ਤੇ ਸਰਕਾਰ ਦੀ ਆ, ਉਹਦੀ ਜ਼ਿੰਮੇਵਾਰੀ ਕਿਹਨੇ ਲੈਣੀ ਆ? ਉਹ ਤੇ ਸਭ ਤੋਂ ਵੱਡਾ ਜਿਹੜਾ ਕਹਿ ਲਓ ਕਿ ਜਿਹਦਾ ਕੋਈ ਕਹਿੰਦੇ ਆ ਨਾ ਕਿ
ਕੋਈ ਕਾਤਲ ਨਹੀਂ ਹੁੰਦਾ, ਉਹਦਾ ਕਾਤਲ ਸਿਸਟਮ ਹੁੰਦਾ ਹੈ। ਜਿਹਦਾ ਕੋਈ ਕਾਤਲ ਨਹੀਂ ਹੁੰਦਾ, ਉਹਦਾ ਕਾਤਲ ਸਿਸਟਮ ਹੁੰਦਾ ਹੈ। ਉਹ ਤੇ ਹੈ ਹੀ, ਉਹਨਾਂ ਦੀ ਜ਼ਿੰਮੇਵਾਰੀ ਹੈਗੀ ਆ। ਪਰ ਸਭ ਤੋਂ ਵੱਡੀ ਗੱਲ ਤੇ ਹੁੰਦੀ ਹੈ ਕਿ ਜਦੋਂ ਇਸ ਤਰ੍ਹਾਂ ਦੀ ਸਰਕਾਰ ਨਾਲ ਮੱਥਾ ਲੱਗਾ ਹੋਵੇ, ਫਿਰ ਗਲਤੀਆਂ ਦੀ ਗੁੰਜਾਇਸ਼ ਨਹੀਂ ਰਹਿੰਦੀ। ਇਹ ਚੀਜ਼ ਤੁਹਾਨੂੰ ਵੀ ਮੰਨਣੀ ਹੈ। ਜੀ ਜੀ। ਅਤੇ ਮਿੰਟੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਕਰਦੇ ਹਾਂ, ਤੁਸੀਂ ਸਾਡੇ ਨਾਲ ਜਿਹੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਤੇ ਮਿਲਦੇ ਹਾਂ ਜੀ ਕੱਲ੍ਹ ਨੂੰ ਇੱਕ ਵਾਰੀ ਫਿਰ, ਹੋਪਫੁਲੀ ਕੁਛ ਚੰਗਾ, ਕੁਛ ਜਿਹੜਾ ਸੁਣਨ ਨੂੰ ਜਿਹੜਾ ਮਿਲੇ, ਕੁਛ ਦੇਖਣ ਨੂੰ ਮਿਲੇ। ਨਹੀਂ ਤਾਂ ਸਾਰੇ ਜਿਹੜੇ ਇਸ ਟਾਈਮ ਫਿਕਰ ਦੇ ਵਿੱਚ ਨੇ ਵੀ ਪਤਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਕੀ ਬਣਨ ਜਾ ਰਿਹਾ। ਬਹੁਤ ਬਹੁਤ ਸ਼ੁਕਰੀਆ ਮਿੰਟੂ ਜੀ, ਮਿਹਰਬਾਨੀ ਜੀ। ਜੀ ਅਤੇ ਇੱਥੇ ਹੀ ਜਿਹੜਾ ਜੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA ਜਾ ਰਿਹਾ। ਬਹੁਤ ਬਹੁਤ